ਇੱਥੇ ਕਤਲ ਵੀ ਮੇਰੇ ਹੁੰਦਿਆਂ ਹੋਏ ਨੇ। ਉਹ ਕਿਹੜੀ ਕਹਾਣੀ ਕਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਹਿੰਦੂਆਂ ਨੇ ਕਹੀ ਹੈ। ਅੱਛਾ। ਤੇ ਬਲਾਕੀ ਜਿਹੜਾ ਸੀ ਉਹ ਵੀ ਲੰਬੜਦਾਰ ਸੀ। ਮਾਤਾ ਦਾਣੀ ਆਈ ਸੀ ਇਹਨਾਂ ਦੀ। ਮਾਤਾ ਰਾਣੀ ਹੈ? ਹਾਂ, ਮਾਤਾ ਰਾਣੀ ਨੇ ਆਈ ਸੀ। ਅੱਛਾ। ਹੈ ਉਹ ਇਹਨਾਂ ਦੀਆਂ ਮੜੀਆਂ ਦੇ ਕੋਲ ਵਾਕਾ ਜਿਹੜਾ ਤੁਸੀਂ ਦੱਸਦੇ ਹੋ ਪਏ ਹਾਂਜੀ। ਬਸ ਇੱਧਰੋਂ ਹੀ ਦਸਾ ਪੈਂਦਾ ਸੀ। ਅੱਛਾ ਜੀ। ਆਮੀਪੁਰ ਨੂੰ। ਅੱਛਾ ਜੀ। ਤੇ ਇਹ ਬਸ ਉਹਨਾਂ ਨੂੰ ਲਕਾਂਦੇ ਨੂੰ ਘੁੰਮਦੇ ਅੱਛਾ ਜੀ। ਬਾਅਦ ਦੇ ਵਿੱਚ ਫਿਰ ਉਹਨਾਂ ਜਦੋਂ ਸ਼ੁਰੂ ਕੰਮ ਹੋ ਗਿਆ ਹਾਂਜੀ। ਇਹਨਾਂ ਆਖਿਆ ਵੀ ਚਲੋ ਉਹਨਾਂ ਨੂੰ ਸਿਰਾਂ ਹੀ ਛੱਡ ਕੇ ਆਏ। ਅੱਛਾ। 47 ਦੀ ਵੰਡ ਤੋਂ ਪਹਿਲੇ ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ? ਉਹ ਕਹਿੰਦੇ ਬੜਾ ਹੀ ਭਾਈਚਾਰਾ ਸੀ, ਬੜਾ ਪਿਆਰ ਸੀ। ਨਹੀਂ ਜੀ ਉਹ ਵੀ ਇੱਥੇ ਨਾ ਹਿੰਦੂ ਮੁਸਲਮਾਨੀ ਦਾ ਕੋਈ ਵੀ ਨਹੀਂ ਸੀ ਬਾਬਾ। ਬੜਾ ਸੋਹਣਾ ਵਕਤ ਆਉਂਦਾ ਭੈਣ ਭਰਾਵਾਂਗੇ ਗਮੀ ਖੁਸ਼ੀ ਤੇ ਇੱਕ ਦੂਸਰੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ। ਜਿਸ ਵਕਤ ਇੱਥੇ ਰਹਿੰਦੇ ਰਹੇ ਨੇ ਕੋਈ ਮਜ਼ਹਬੀ ਫਿਰਕਾ ਵਾਰੀਅਤ ਨਹੀਂ ਫੈਲੀ ਕਿ ਤੁਸੀਂ ਅਜ਼ਾਨ ਕਿਉਂ ਦਿੰਦੇ ਜਾਂ ਤੁਸੀਂ ਗੁਰਦੁਆਰੇ ਦੇ ਵਿੱਚ ਕਿਉਂ ਰੌਲਾ ਪਾਉਂਦੇ ਜਾਂ ਹੋਰ ਕੋਈ ਕੰਮ ਕਰਦੇ? ਜਿਹਦੇ ਇਹ ਗੱਲਾਂ ਹੁੰਦੀਆਂ ਤੇ ਫਿਰ ਉਹਨਾਂ ਨੂੰ ਕੱਲ੍ਹ ਹੱਥੀਂ ਮਿਲਿਆ ਕਰਦੇ। ਕਿਆ ਹੀ ਬਾਤ, ਕਿਆ ਹੀ ਬਾਤ। ਤੇ ਉਹਨਾਂ ਨੇ ਆਪਣਾ ਨਹੀਂ, ਸਾਡੇ ਪਿੰਡ ਦੇ ਵਿੱਚ ਹੀ ਉਹਦੀ ਗੱਲ ਕੋਈ ਨਹੀਂ ਉਹਨਾਂ ਨਾਲ ਹੋਈ। ਹੂੰ। ਕੋਈ ਝਗੜਾ ਨਹੀਂ, ਕੋਈ ਚੀੜਾ ਕੋਈ ਨਹੀਂ ਬੰਦਾ ਪਿਆ ਕਿ ਕਿਉਂ ਗੱਲਾਂ ਸੁਣੀ ਲਈਦੀਆਂ ਨੇ ਮਗਰੋਂ ਲੋਕੀ ਕਰਦੇ ਹੀ ਨੇ। ਜੀ ਜੀ। ਸਭ ਤੋਂ ਵੱਡਾ ਜ਼ਿਮੀਂਦਾਰ ਕਿਹੜਾ ਸਾਜੇ ਇੱਥੇ? ਲੱਭਾ ਸਿੱਖ ਆਹ ਲੱਭਾ ਸਿੱਖ ਲੱਭਾ ਸਿੱਖ ਜਿਹੜਾ ਕਤਲ ਹੋ ਗਿਆ ਸੀ। ਤੇ ਉਸ ਵਕਤ ਇੱਥੇ ਕਿਹੜੀ ਕਿਹੜੀਆਂ ਬਰਾਦਰੀਆਂ ਸੀ? ਮੰਡੇਰ ਮੜੇਰ ਮੰਡੇਰ ਜਿਹੜੇ ਨੇ ਨਾ ਇਹ ਉਹ ਲੱਭੇ ਦੀ ਲੜੀ ਸੀ। ਹਾਂ, ਅੱਛਾ। ਲੱਭੇ ਸਿੱਖ ਦੀ ਇਹ ਲੱਭੇ ਸਿੱਖ ਦੀ ਲੜੀ ਸੀ। ਲੜੀ ਤੋਂ ਅੱਛਾ। ਸਰਾਈ ਸੀ ਨਾ। ਮੈਂ ਇਹ ਕਦੇ ਕਦੋਂ ਤੋਂ ਲੱਗ ਕੇ ਤੇ ਆਪਣੇ ਦੇਸ਼ ਚ ਆ ਗਏ। ਆਏ ਮੁਸਲਮਾਨ ਹੋਏਗਾ। ਠੀਕ ਹੈ ਮੀਆਂ ਜੀ। ਹੁਣ ਤੁਸੀਂ ਇਸ ਜਨਕ ਰਾਜ ਨੂੰ, ਉਹਨੇ ਤੁਹਾਨੂੰ ਯਾਦ ਕੀਤਾ, ਤੁਹਾਡੇ ਬਜ਼ੁਰਗਾਂ ਨੂੰ ਯਾਦ ਕੀਤਾ ਤੇ ਬੜੇ ਖੁਸ਼ ਹੋ ਕੇ ਤੇ ਠੰਡੇ ਦਿਲ ਨਾਲ, ਜਿਸ ਤਰ੍ਹਾਂ ਕਹਿੰਦੇ ਦਿਲ ਦੇ ਵਿੱਚੋਂ ਦੁਆਵਾਂ ਨਿਕਲਦੀਆਂ ਨੇ, ਇਸ ਤਰ੍ਹਾਂ ਉਹਨੇ ਦਿਲੀ ਤੌਰ ਤੇ ਦੁਆਈਆ ਅਲਫਾਜ਼ ਦੇ ਵਿੱਚ ਤੁਹਾਡੇ ਖਾਨਦਾਨ ਨੂੰ, ਤੁਹਾਡੇ ਬਜ਼ੁਰਗਾਂ ਨੂੰ ਯਾਦ ਕੀਤਾ। ਤੁਸੀਂ ਉਹਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ? ਉਹ ਕਹਿੰਦਾ ਮੈਂ ਆਪਣਾ ਪਿੰਡ ਵੀ ਵੇਖਣਾ ਹੈ। ਹੁਣ ਮੈਂ ਅਨਪੜ੍ਹ ਜੇ ਬੰਦਾ ਬਿਲਕੁਲ ਹੀ, ਮੈਨੂੰ ਉਸੇ ਤਰ੍ਹਾਂ ਨਹੀਂ ਆਉਂਦੀਆਂ ਨਹੀਂ। ਅੱਛਾ। ਮੇਰੇ ਕੋਲ ਸਲਾਮ ਦਵਾਈ। ਤੁਹਾਡੇ ਕੋਲ ਸਲਾਮ ਦੁਆਈ। ਸਲਾਮ ਦੇ ਤੁਹਾਡਾ ਭਲਾ ਹੋਵੇ। ਹਾਂ ਯਾਰ ਉਹ ਵੇਖੋ ਉਹਦੀ ਮਤਲਬ ਤੁਹਾਡੇ ਬਜ਼ੁਰਗਾਂ ਦੀ ਮੁਹੱਬਤ ਹੈ ਜੀ, ਇਨਸਾਨੀਅਤ ਕਿ ਪਤਾ ਵੀ ਹੈ ਕਿ ਜਾਣ ਲੱਗੇ ਨੇ ਉਹਨਾਂ ਦੀ ਹਰ ਚੀਜ਼ ਦੀ ਹਿਫਾਜ਼ਤ ਕੀਤੀ, ਜਾਨ ਦੀ ਵੀ ਹਿਫਾਜ਼ਤ ਕੀਤੀ, ਮਾਲ ਦੀ ਵੀ ਹਿਫਾਜ਼ਤ ਕੀਤੀ ਤੇ ਆਪਣੀ ਜਾਨ ਤੇ ਖੇਲ ਕੇ ਇੱਕ ਪਾਸੇ ਮੁਸਲਮਾਨ ਮਾਰਨ ਦੇ ਆ, ਦੂਸਰੇ ਪਾਸੇ ਮੁਸਲਮਾਨ ਬਚਾਉਣ ਦੇ ਆ। ਤੇ ਜਿਹੜਾ ਨੇਕੀ ਜਿਹੜੀ ਉਹ ਹਮੇਸ਼ਾ ਦੁਨੀਆ ਦੇ ਇਨਸਾਨ ਕਿਸੇ ਵੀ ਖਿੱਤੇ ਤੇ ਚਲੇ ਜਾਏ ਉਹ ਕਦੀ ਵੀ ਭੁਲਾਈ ਨਹੀਂ ਜਾ ਸਕਦੀ। 76 ਸਾਲ ਹੋ ਗਏ ਨੇ ਪਾਕਿਸਤਾਨ ਬਣੇ ਨੂੰ। ਉਹ ਤੁਹਾਡੇ ਖਾਨਦਾਨ ਦੀ ਨੇਕੀ ਜਿਹੜੀ ਆ ਉਹ ਨਸਲ ਦਰ ਨਸਲ ਚੱਲਦੀ ਪਈ ਹੈ। ਤੁਹਾਡੇ ਖਾਨਦਾਨ ਦਾ ਉਹਨਾਂ ਨੂੰ ਬਚਾਉਣਾ, ਹਿੰਦੂ ਤੇ ਸਿੱਖਾਂ ਨੂੰ ਬਚਾਉਣਾ, ਉਹ ਪੌਦਾ ਲੱਗਾ ਹੈ, ਉਹ ਸਦਕਾ ਜਾਰੀਆ ਬਣ ਗਿਆ। ਉਹਨਾਂ ਨੂੰ ਬਚਾਉਣਾ, ਉਹਨਾਂ ਦੀਆਂ ਜਾਨਾਂ ਬਚਾਉਣੀਆਂ, ਉਹਨਾਂ ਦੀਆਂ ਇੱਜ਼ਤਾਂ ਬਚਾਉਣੀਆਂ, ਉਹਨਾਂ ਦਾ ਮਾਲ ਬਚਾਉਣਾ, ਉਹ ਤੁਹਾਡੇ ਬਜ਼ੁਰਗਾਂ ਦਾ, ਤੁਹਾਡੇ ਖਾਨਦਾਨ ਵਾਸਤੇ ਉਹ ਸਦਕਾ ਜਾਰੀਆ ਬਣ ਗਿਆ। ਇੱਥੋਂ ਦਾ ਕੋਈ ਉਹਨਾਂ ਦਾ ਨੁਕਸਾਨ ਨਹੀਂ। ਨਹੀਂ ਇੱਥੇ ਉਹਦਾ ਗਾਣਾ ਕਿਵੇਂ ਹੋਇਆ ਉਹਨੇ ਇੱਥੇ ਨਾ, ਇੱਥੇ ਅਮਨ ਦਸਾਂ ਨੂੰ ਭੈਣ ਭਰਾਵਾਂ ਅੰਗਰੀ ਨੰਗੀ ਸਾਡੇ ਘਰਾਂ ਨਹੀਂ ਤੇ ਉਹਨਾਂ ਦੀ ਵਿੱਚ ਵੀ ਨਾ ਮੇਰੇ ਹਿਸਾਬ ਦੇ ਬਨੇਰੇ ਹੀ ਨੇ ਜੁੜੇ। ਅੱਛਾ, ਤੁਹਾਡੇ ਬਨੇਰੇ ਸਨ ਉਹਨਾਂ ਦੇ ਨਾਲ ਜੁੜੇ ਹੋਏ। ਅੱਛਾ ਅੱਛਾ। ਲਓ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਹੁਣ ਉਹਨਾਂ ਦੀ ਜਿਹੜੇ ਨਾ ਉਹ ਮੜੀਆਂ ਦਿਖਾ ਦਈਏ ਤੇ ਘਰ ਉਹਨਾਂ ਦਾ ਦਿਖਾ ਦਈਏ ਤੇ ਨਾਲ ਹੀ ਜਿਹੜਾ ਉਹਨਾਂ ਨੇ ਦੁਕਾਨ ਦਿਖਾ ਦਈਏ। ਹੈ ਜੀ। अस्सलाम वालेकुम बाबा जी, ਕੀ ਹਾਲ ਜੇ? ਠੀਕ ਹੋ? ਮੈਂ ਤੁਹਾਡੇ ਨਾਲ ਗੱਲ ਕਰਨ ਦਿਆ ਜੀ। ਵਾਲੇਕੁਮ ਸਲਾਮ ਜੀ। ਤਬੀਅਤ ਤੁਹਾਡੀ ਠੀਕ ਆ? ਬਿਲਕੁਲ ਠੀਕ ਹੈ। ਫਿੱਟ ਫਾਟ ਜੇ? ਬਿਲਕੁਲ ਫਿੱਟ ਫਾਟ। ਅੱਛਾ। ਅਸੀਂ ਹੁਣ ਗੱਲਾਂ ਕਰਨੀਆਂ ਨੇ ਵੰਡ ਤੋਂ ਪਹਿਲੇ ਦੀਆਂ। ਚਲੋ ਕਰੋ। 47 ਦੀਆਂ। ਕਰੋ 47 ਦੀ ਮੈਂ ਤੁਹਾਨੂੰ ਦੱਸ ਰਿਹਾ ਹਾਂ। ਅੱਛਾ ਠੀਕ ਹੈ। ਜਿਸ ਟਾਈਮ 47 ਦੀ ਵੰਡ ਹੋਈ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਉਦੋਂ ਮੈਂ 14-15 ਸਾਲਾਂ ਦਾ ਹਾਂ ਪਹਿਲਾਂ। ਅੱਛਾ ਅੱਛਾ ਅੱਛਾ। ਹਾਂ, ਮੈਂ ਪੰਜਵੀਂ ਜਮਾਤ ਦੇ ਵਿੱਚ ਚੜਿਆ। ਇਹ ਜਿਹੜੇ ਪਿੰਡ 'ਚ ਬੈਠੇ ਇਹਦਾ ਨਾਂ ਕੀ ਹੈ? ਦੈਂਸਰ ਪਾਈ। ਦੈਂਸਰ ਪਾਈ। ਦੈਂਸਰ ਪਾਈ। ਅੱਛਾ, ਇਹਨੂੰ ਨੀਵਾ ਦੈਂਸਰ ਵੀ ਕਹਿੰਦੇ ਨੇ? ਨੀਵਾ ਦੈਂਸਰ ਵੀ ਕਿਉਂਕਿ ਘਰ ਦੇ ਭੇਤੋਂ ਮਾਰਿਆ ਗਿਆ ਹੈ ਨਾ। ਹੈ ਅੱਛਾ। ਆਸੇ ਰਾਣੀ ਦੀ ਬੀਬੀ ਸੀ ਤੇ ਉਹਨੇ।
ਅੱਛਾ ਚਲੋ ਉਹ ਗੱਲ ਕਰਨੇ ਆ। ਹਾਂ ਇਹ ਨੀਵੇਂ ਦੇਸ਼ਰ ਦੇ ਨਾਲ ਕਿਹੜੇ ਪਿੰਡ ਨੇ? ਖੋਥ ਅੱਛਾ ਜੀ। ਸੁਣਦੇ ਨਾ ਪੈ ਹਾਂਜੀ ਤਰੌਣੀਆਂ ਹਾਂਜੀ। ਤਰੈਵੇ ਤਰੌਣੀਆਂ ਅੱਛਾ ਜੀ। ਦਬੁਰਜੀ ਅੱਛਾ ਜੀ। ਅਮੀਪੁਰ ਅੱਛਾ ਜੀ। ਸੁਣਦੇ ਨਾ ਪੈ ਹਾਂਜੀ। ਮੋਹਨਪੁਰ ਤਰੈਵੇ ਮੋਹਨਪੁਰ ਤਿੰਨ ਮੋਹਨਪੁਰ ਤਿੰਨ ਨੇ? ਤਿੰਨ ਮੋਹਨਪੁਰ। ਕਿਹੜਾ? ਇੱਕ ਮੋਹਨਪੁਰ ਭੱਟੀਆਂ ਦਾ ਹਾਂਜੀ। ਤੇ ਉਦੋਂ ਪਹੀਆਰਾ ਦਾ ਆਉਂਦੇ ਸਨ ਅੱਛਾ ਜੀ। ਤੇ ਹੁਣ ਸਈਦਾ ਦਾ ਮੋਹਨਪੁਰ ਹਾਂਜੀ। ਤੇ ਡੋਗਰਾ ਦਾ ਮੋਹਨਪੁਰ ਹਾਂਜੀ ਤੇ ਅੱਗੇ ਚੱਕ ਕੇ ਹਾਂਜੀ। ਹਾਂਜੀ ਤੇ ਇੱਧਰ ਕਹਿਰ ਵਾਲੀ ਅੱਛਾ ਤੇ ਜੀ। ਠੱਟਾ ਤਫਨਾਲਾ ਹਾਂਜੀ ਤੇ ਤਫਨਾਲਾ ਤੇ ਠੱਟਾ ਤੇ ਸਖਾਣੇ ਬਾਜਵਿਆਂ ਦੇ ਅੱਛਾ ਜੀ। ਇਹ ਨਾਲ ਹੀ ਮੈਂ ਤੁਹਾਨੂੰ ਦੱਸਣੇ ਨੇ ਜੀ ਪਿੰਡ ਜੀ ਜੀ ਬਿਲਕੁਲ ਨਾਲ। ਹਾਂ ਇਹਨਾਂ ਦੀ ਤਹਿਸੀਲ ਕਿਹੜੀ ਹੈ? ਤਹਿਸੀਲ ਸਾਡੀ ਕੁਈਰਾ ਜ਼ਿਲ੍ਹਾ ਵੀ ਗੁਜਰਾਂਵਾਲਾ? ਜ਼ਿਲ੍ਹਾ ਵੀ ਕੁਈਰਾ ਤਹਿਸੀਲ ਵੀ ਕੁਈਰਾ ਹੈ ਤੇ ਅੱਛਾ। ਥਾਣਾ ਵਾਂਡੋ ਥਾਣਾ ਵਾਂਡੋ। ਥਾਣਾ ਵਾਂਡੋ ਠੀਕ ਹੋ ਗਿਆ। ਲੋ ਜੀ, ਇਹ ਤੁਹਾਡੇ ਪਿੰਡ ਦੇ ਇਹ ਨੀਵੇਂ ਦਿਨੇਸ਼ਰ ਦੇ ਇੱਥੋਂ ਹਿੰਦੂ ਇੱਕ ਗਏ ਨੇ ਤੇ ਉਹਨਾਂ ਨੇ ਕਿਹਾ ਹੈ, ਉਹਨਾਂ ਨੇ ਚੰਦਨ ਖਾਨਾ ਉਹਦਾ ਚੈਨਲ ਹੈ YouTube, ਹਾਂਜੀ ਉਹਨੇ ਉਹਨੂੰ ਇੰਟਰਵਿਊ ਦਿੱਤਾ ਆ ਤੇ ਉਹਨੇ ਕਿਹਾ ਕਿ ਮੈਂ ਜਿਹੜਾ ਨਾ ਦਨੇਸ਼ਰ ਦਾ ਰਹਿਣ ਵਾਲਾ ਸਾਂ ਤੇ ਦਨੇਸ਼ਰ ਮੇਰਾ ਪਿੰਡ ਸੀ। ਹਾਂ ਹਾਂਜੀ। ਹਾਂ ਤੇ ਦਨੇਸ਼ਰ ਨੇ ਇੱਥੇ ਦੋ, ਹਾਂ ਇਹ ਹੈਗਾ ਸੀ ਨੀਵੇਂ ਦਨੇਸ਼ਰ ਦਾ। ਹਾਂ। ਇਹ ਜਨਕ ਰਾਜ ਸੀ। ਹਾਂਜੀ ਹਾਂ, ਇਹਦੇ ਪਿਓ ਦਾ ਨਾਮ ਸੀ ਮੇਲਾ ਰਾਮ। ਮੇਲਾ ਰਾਮ ਮੰਗਾ ਇਹ ਲੋ ਹੁਣ ਤੁਸੀਂ ਉਹਨਾਂ ਦੀ ਗੱਲ ਸੁਣੋ। ਹਾਂਜੀ ਇਹ ਤੁਹਾਡੇ ਫਿਰ ਪਿੰਡ ਦਾ ਨਿਕਲ ਆਇਆ, ਤੁਸੀਂ ਜਾਣਦੇ ਹੀ ਹੋ। ਹੈ ਹਾਂ ਜੀ ਮੈਂ ਇਹ ਲੋ ਗੱਲ ਸੁਣੋ। ਹਾਂਜੀ ਤੇ ਆਪਣੇ ਪਿਤਾ ਜੀ ਦਾ ਵੀ ਨਾਮ ਸੀ ਮੇਲਾ ਰਾਮ। ਹਾਂਜੀ ਤੇ ਦਾਦਾ ਜੀ ਦਾ ਇਹ ਲੋ। ਹਾਂ ਠੱਕਰ ਦਾਸ। ਤੇ ਹਾਂ। ਬਾਬਾ ਜੀ ਤੁਹਾਡਾ ਜਨਮ ਪਾਕਿਸਤਾਨ ਦਾ। ਹਾਂਜੀ ਤੇ ਜਦੋਂ ਤੁਸੀਂ ਇੱਧਰ ਆਏ ਸੋ ਉਸ ਟਾਈਮ ਕਿੰਨੇ ਸਾਲ ਦੇ ਸੋ? ਹਾਂਜੀ। ਸਮਾਂ ਲੱਗਾ ਸੀ। ਇਹ ਪਿੰਡ ਕਿਹੜਾ ਸੀ ਬਾਬਾ ਜੀ? ਸਰ ਹਾਂ ਉੱਚਾ ਦਿਨਸ ਸੀ, ਇੱਕ ਨੀਵਾਂ ਦਿਨਸ ਸੀ। ਨਹੀਂ ਮੈਂ ਦੇਖ ਅੱਛਾ ਅੱਛਾ। ਹਾਂ ਸਾਡਾ ਨੀਵਾਂ ਦਿਨਸ ਉਹਦਾ ਨਾਮ ਕਿਹੜਾ ਕਿਹੜਾ ਸੀ? ਸਿਰਾਂ ਵਾਲੇ ਸੌਂਦੇ ਸਾਂ, ਹਾਂ ਹਾਂ ਫਿਰ ਆਏ ਤੇ ਸੁਣ ਘਰ ਸਨ, ਕੱਚੇ ਸਨ, ਪੱਕੇ ਸਨ। ਬਾਟਾ ਪੜੀਆਂ ਹਨ। ਹਾਂ। ਹਵੇਲੀ ਆਪਣੀ ਬਣੀ ਸੀ, ਡੰਗਰ ਰੱਖੇ ਹੋਏ। ਸਾਡੇ ਪਿੰਡ ਦੇ ਨਾਲ ਨਹਿਰ ਨਿਕਲਦੀ ਸੀ। ਨਹਿਰ ਦੇ ਪੁੱਲ ਦੇ ਉੱਤੇ ਸਾਡੀ ਦੁਕਾਨ। ਪੁੱਲ ਪਾਰ ਕਰਕੇ ਖੱਬੇ ਸਾਡੀ ਦੁਕਾਨ ਜੀ ਜੀ ਕਰਿਆਨੇ ਦੀ ਸੀ। ਜੀ ਜੀ। ਇਹ ਡਾਕਟਰ ਦੀ ਸੀ ਇੱਕ। ਅੱਛਾ ਅੱਛਾ। ਉਹ ਆਪਣਾ ਰਿਸ਼ਤੇਦਾਰ ਬੈਠਾ ਸੀ ਤੇ ਉਸ ਤੋਂ ਅੱਗੇ ਖਾਲੀ ਸੀ। ਉਸ ਤੋਂ ਸਾਡੀ ਆਪਣੀ ਦੁਕਾਨ ਸੀ। ਫਿਰ ਅੱਗੇ ਹਵੇਲੀ ਸੀ। ਸਾਡੇ ਘਰ ਤੋਂ ਥੋੜਾ ਅੱਗੇ ਜਾ ਕੇ ਨਾ ਨੀਚੇ ਉਤਰ ਕੇ ਮਦਰਸਾ ਹੁੰਦਾ। ਸਾਡਾ ਲੰਬੜਦਾਰ ਸੀ, ਨਾਲ ਦਾ ਘਰ ਸੀ। ਬੂਟੇ ਨੰਬਰਦਾਰ ਮੰਮੀ ਮਲੇਰ ਉਹਨੇ ਸਾਨੂੰ ਰੋਕਿਆ ਤੇ ਤੁਸੀਂ ਨਾ ਜਾਓ। ਅਸੀਂ ਨਾ ਜਾਓ, ਥੋੜਾ ਜਿਹਾ ਟਾਈਮ ਬਸ ਉਹਨੇ ਹਾਦਸਾ ਰੱਖਿਆ। ਸਵੇਰੇ ਉੱਠਦੇ ਹੋਣੇ ਕਹਿ ਰਹੇ ਹੁਣ ਬਸ ਇਹ ਗੱਲ ਨਹੀਂ ਹੈਗੀ, ਕੰਮ ਖਰਾਬ ਹੋ ਗਿਆ। ਸਾਨੂੰ ਬਾਹਰ ਛੱਡ ਕੇ ਗਿਆ। ਫਿਰ ਆਵਾਜ਼ ਨਾਲ ਪਿੰਡ ਉੱਥੇ ਪਹੁੰਚਿਆ। ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਆ ਗਿਆ। ਤੁਹਾਡੇ ਪਿੰਡ ਦੇ ਮੁਸਲਮਾਨਾਂ ਤੋਂ ਕੁਛ ਆਖਿਆ ਤੁਹਾਨੂੰ? ਮਤਲਬ ਵੀ ਕੋਈ ਵੱਢ ਟੋਕ, ਕੋਈ ਹਮਲਾ ਕੀਤਾ ਹੋਵੇ? ਮੈਨੂੰ ਤਾਂ ਯਾਦ ਆਉਂਦਾ ਕਿ ਸਾਡੇ ਬੈਠਕ ਬਣੀ ਸੀ। ਹਾਂਜੀ ਕਮਰੇ ਅੰਦਰ ਵੜ ਕੇ ਜੋੜੀ ਅੱਛਾ ਜਿਹੜੇ ਨਾਲ ਬੈਠਕ ਬਣੀ ਸੀ। ਸਾਡੇ ਚਾਚੇ ਨੇ ਨਾ ਹਾਂ ਪੱਥਰ 3 ਰੰਗ ਦਾ ਲਵਾਇਆ, 2 ਰੰਗ ਦਾ, ਚਿੱਟਾ ਤੇ ਕਾਲਾ। ਅੱਛਾ ਛੋੜ ਰੰਗ ਬਣਾਇਆ। ਅੱਛਾ ਅੱਛਾ। ਡਾਂਗਾ ਵੀ ਬਣਾਇਆ ਸੀ? ਛੱਪੜ ਹੁੰਦਾ ਸੀ, ਛੱਪੜ ਅੱਛਾ। ਛੱਪੜ ਨਾਲ ਗਲੀ ਉੱਪਰ ਜਾਂਦੀ ਸੀ। ਉਹ ਗਲੀ ਜਾ ਕੇ ਅੱਗੇ ਕੱਚੀ ਗਲੀ ਅੱਗੇ ਜਾ ਕੇ ਥੋੜੇ 3-4 ਘਰ ਛੱਡ ਕੇ ਸਾਡਾ ਘਰ ਆਉਂਦਾ ਸੱਜਿਆ। ਉੱਥੇ ਜੰਮ ਪਾਲੇ ਬੜਾ ਦਿਲ ਨਹੀਂ ਕਰਦਾ ਹੋਣਾ ਪਿੰਡ ਵੇਖਣ ਨੂੰ? ਕਰੀਏ ਦਿਲ ਕਰਦੀ ਕੱਚੀ ਗਈ ਹੋਈ ਹੈ ਇਹ ਦੇਖਾ ਜੀ ਬਿਲਕੁਲ। ਯਾਰ ਨੰਬਰ ਕੀਤਾ ਹਾਂ ਚਬਾਰਾ ਇਹਨਾਂ ਦਾ ਪਿੰਡ ਦੇ ਮੁਸਲਮਾਨ ਸਨ। ਹਾਂ ਚਬਾਰਾ ਕਿਉਂ ਜਾਂਦੇ ਆਪਣੇ ਬਜ਼ੁਰਗਾਂ ਨਾਲ? ਮੰਗੇ ਮੇਲੇ ਵਾਲਾ ਨਾਲ ਉਹ ਫਿਰ ਵੱਧ ਕੇ ਸੀ ਪਿਆ। ਨਾਲ ਬਾਬੇ ਮੰਮੀ ਮਲੇਰ ਦਾ ਘਰ ਤੇ ਨਾਲ ਬੂਟੇ ਨੰਬਰ ਦਾ ਘਰ ਉਹ ਤੁਸੀਂ ਨਾ ਜਾਓ। ਤੇ ਨਾਲ ਉਹ ਗਰਦਾਰੀ ਹਿੰਦੂ ਸੀ, ਉਹਦਾ ਘਰ ਨਾਲ ਇਹਨਾਂ ਦੇ ਵਰਤੋਂ ਦੇ ਸਕਦਾ ਸੀ ਉਹਨਾਂ ਦੀ ਅੱਛਾ ਅੱਛਾ। ਗਰਦਾਰੀ ਖੱਤਰੀ ਜੀ ਸਾਡੀ ਬੜੀ ਉਹਨਾਂ ਦੇ ਸੱਤੀ ਚੱਲਦੀ ਵੀ ਅੱਗੇ ਘਮਿਆਰ ਸਾਰੇ ਹਿੰਦੂ ਘਮਿਆਰ ਇਹ ਜਨਕ ਰਾਜ ਇਹ ਹੈਗਾ ਸੀ ਮੇਲਾ ਰਾਮ ਦਾ ਪੁੱਤਰ। ਆਹ ਮੇਲਾ ਰਾਮ ਦਾ ਮੇਲਾ ਰਾਮ ਦਾ ਪੁੱਤਰ ਹਾਂ ਸੀ। ਮੰਗਾ ਵੀ ਤੇ ਮੇਲਾ ਵੀ ਇਹ ਮੰਗਾ ਤੇ ਮੇਲਾ ਦੋ ਭਰਾ ਸਨ। ਆਹ ਪਿੰਡ ਦੇ ਵਿੱਚ ਹਿੰਦੂ ਕਿੰਨੇ ਕੁ ਰਹਿੰਦੇ ਸਨ ਹਿੰਦੂ ਇਹਨਾਂ ਦੇ ਕੋਲ ਇਸ ਪਿੰਡ ਦੇ ਵਿੱਚ? ਤੁਲਸੀ ਵੀ ਮਿਲਕੀ ਵੀ ਹਿੰਦੂ ਜਿਹੜੇ ਸਨ ਤਰਹਾਨ ਸਨ ਮਾਲਕ ਅੱਛਾ ਜੀ। ਹਿੰਦੂ ਤਰਹਾਨ ਅੱਛਾ ਜੀ। ਉਹ ਮਾਲਕ ਸਨ ਤੇ ਇੱਕ ਜੱਟ ਹੀ ਸੀ ਲੱਭਾ ਸਿੰਘ ਆ ਜਿਹੜਾ ਖੂਬ ਹੈ ਉਹਦਾ ਅੱਛਾ ਕਿਉਂ ਜੀ। ਜੀ ਲੱਭਾ ਸਿੱਖ ਅੱਛਾ ਜੀ। ਮੜੇਰ ਅੱਛਾ ਜੀ। ਕਿਉਂ ਜੀ ਉਹਦੀ ਕੌਮ ਕਿਹੜੀ ਸੀ? ਉਹ ਮੜੇਰ ਕਿਉਂ ਜੀ ਇੰਜੀ ਆਂਦੇ ਹਨ ਜਿਵੇਂ ਆ ਮੜੇਰ ਨੇ ਇਹਨਾਂ ਦੇ ਵਿੱਚੋਂ ਹੀ ਹੈ ਅੱਛਾ। ਹੈ ਆ ਜਿਹੜੇ ਪਿਛਲੇ ਨੇ ਮੜੇਰ ਹਾਂਜੀ। ਉਹ ਆਜੀ ਸੀ ਅੱਛਾ। ਇਹ ਥੋੜ੍ਹੇ ਰਕਬਾ ਜਿਹੜਾ ਸੀ ਨਾ ਉਹਦਾ ਤੋੜਾ ਨੂੰ 8-7 ਮਰਬੇ ਦਾ ਮਾਲਕ ਸੀ। ਅੱਛਾ ਜੀ। ਉਹ ਸਿੱਖ ਜਿਹੜਾ ਸੀ ਨਾ ਉਹ 8 ਮਰਬੇ ਦਾ ਮਾਲਕ ਸੀ ਅੱਛਾ ਤੇ ਜੀ। ਕੱਲਾ ਅੱਛਾ ਹੈ ਜੀ। ਜੀ ਤੇ ਇਹ ਦੂਜੇ ਮੜੇਰ ਜਿਹੜੇ ਸਨ ਉਹ ਜੀਆਂ ਵਾਲੇ ਸਨ ਹਾਂਜੀ। ਹੈ ਜੀ ਤੇ ਇਹ ਮੁਸਲਮਾਨ ਹੋ ਗਏ ਸਨ ਬੜੇ ਚਿਰ ਦੇ ਅੱਛਾ। ਮਸਲ ਅਰੂਰ ਸਿੰਘ ਤੇ ਬੂੜ ਸਿੰਘ ਅੱਛਾ ਜੀ। ਇਹ ਬੂੜ ਸਿੰਘ ਦਾ ਪੁੱਤਰ ਸੀ ਉੱਤੇ 8ਵੀਂ 9ਵੀਂ ਪੀੜ੍ਹੀ ਤੇ ਮੈਂ ਅੱਛਾ। 82 ਹਾਂ
ਤੁਸੀਂ ਮਰਾਸੀ ਜੇ? ਆਹੋ। ਅੱਛਾ 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 ਹਾਂ, ਮੈਂ ਤਾਂ ਤੁਹਾਨੂੰ ਇਹ ਭੁਲੇਖਾ ਹੋਵੇ ਕੋਈ। ਅੱਛਾ ਇਹ ਉਸੇ ਅੱਛਾ ਫੇਰ ਤਾਂ ਤੁਸੀਂ 50 ਪੀੜ੍ਹੀਆਂ ਵੀ ਦੱਸ ਸਕਦੇ ਜੀ। ਮੈਂ ਵੇਖੋ ਜੀ, ਮੈਂ ਤੇ ਦੱਸ ਰਿਹਾ ਮੈਂ ਕਿਉਂ। ਅੱਛਾ 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 ਠੀਕ ਹੈ। ਹਾਂ, ਹੁਣ ਇਹ ਇਹਨਾਂ ਦੇ ਨਾਲ ਤੁਲਸੀ ਦੀ ਦੁਕਾਨ, ਅੱਛਾ ਜੀ ਮਿਲਕੀ ਦੀ ਕੋਲ ਮਹਿਰਾ, ਖਜ਼ਾਨ ਮਹਿਰਾ, ਅੱਛਾ ਜੀ ਇਹ ਦੁਕਾਨਾਂ ਦੇ ਅੱਗੇ ਅੱਛਾ ਜੀ ਆ ਜਿਹੜੀ ਦੁਕਾਨਾਂ ਪੁੱਲ ਤੇ ਸਨ ਨਾ, ਹਾਂਜੀ ਇਹਨਾਂ ਦੇ ਅੱਗੇ ਇਹਨਾਂ ਦੇ ਬੇਸ਼ੱਕ ਤੁਸੀਂ ਘਰੋਂ ਦੇ ਬਿਨਾਂ ਤੂੰ ਆਖਣ ਦੇ ਹੈ ਹੀ ਸੀ ਭਾਈ ਤੁਲਸੀ ਵੀ ਤੇ ਅੱਛਾ। ਖਜ਼ਾਨ ਮਹਿਰਾ ਵੀ ਹੈ ਸੀ। ਅੱਛਾ ਜੀ ਸੁਣਦੇ ਨਾ ਪੈ ਹਾਂਜੀ ਤੇ ਉਹ ਅੱਲਾ ਦਾ ਮਹਿਰ ਅੱਛਾ ਜੀ ਹੈ। ਅੱਲਾ ਦਾ ਮਹਿਰ ਕਿਉਂ ਜੀ? ਤੁਸੀਂ ਵੇਖਿਆ ਸੀ ਨਾ ਬੁੱਲੇਰਾ ਦਾ ਪਿਓ, ਆ ਜਿਹੜਾ ਹੁਣ ਘਰ ਨਾਲ ਹੈ ਜੀ, ਅੱਛਾ ਜੀ ਇਹ ਸੀ ਹੈ ਜੀ। ਦੂਜਾ ਘਰ ਜਿਹੜੇ ਸਨ ਨਾ ਉਹ ਫਿਰ ਪਰ ਇਹਨਾਂ ਦੇ ਕੋਲ ਜਿੱਥੇ ਘਰ ਹੈ ਨਾ ਇਹਨਾਂ ਦਾ, ਹਾਂਜੀ ਅੱਗੇ ਸਾਰੇ ਹਿੰਦੂ ਘੁਮਿਆਰ ਹੀ ਸਨ ਅੱਛਾ ਉਹ ਜੀ ਗਲੀ ਦੇ ਵਿੱਚ। ਅੱਛਾ ਜੀ ਇਹ ਮੰਗੇ ਮੇਲੇ ਦਾ ਜਿਹੜਾ ਸੀ ਨਾ ਚਬਾਰਾ ਹਾਂਜੀ ਹੈ ਜੀ, ਠਾਕਰ ਸ਼ਾਹ ਦਾ, ਹਾਂਜੀ ਉਹਦੇ ਨਾਲ ਹੀ ਮੁਹੰਮਦੀ ਮਲੇਰ ਦਾ ਘਰ, ਅੱਛਾ ਜੀ ਉਹਦੇ ਨਾਲ ਹੀ ਬੂਟੇ ਲੰਬੜ ਦਾ ਘਰ ਹੈ ਅੱਛਾ ਹੈਂ? ਜੀ ਤੇ ਨਾਲ ਗਰਧਾਰੀ ਸੀ ਖੱਤਰੀ, ਉਹਦਾ ਵੀ ਘਰ ਚਬਾਰੇ ਦੇ ਨਾਲ। ਅੱਛਾ ਹੈਂ? ਜੀ ਤੇ ਨਾਲ ਉਦੋਂ ਦਾ ਬਾਵੇ ਉਹਨਾਂ ਨੂੰ ਆਉਂਦੇ ਸਨ, ਅੱਛਾ। ਉਹ ਵੀ ਹਿੰਦੂ ਸਨ ਅੱਛਾ ਹੈ। ਸੁਣਦੇ ਨਾ ਪੈ ਹੂੰ। ਤੇ ਗੁਰਦੁਆਰਾ ਇਹਨਾਂ ਦਾ ਬਾਹਰ ਸੀ ਕਬਰਸਤਾਨ ਦੇ ਕੋਲ। ਅੱਛਾ ਇਹਨਾਂ ਦਾ ਗੁਰਦੁਆਰਾ ਪੱਕਾ ਸੀ ਕਿ ਕੱਚਾ? ਪੱਕਾ ਗੁਰਦੁਆਰਾ ਸੀ, ਕੋਈ ਸੂਈ ਹਾਰਿਸ਼ ਹੈ ਉੱਥੇ ਹੀ ਖੜਦੇ ਸਾਡੇ ਉਹ ਗਰੰਟ ਦੇ ਉੱਤੇ ਫੇਰਦੇ ਹਨ ਨਾ ਜੀ, ਜੀ। ਹੈ। ਹਰ ਸ਼ੈ ਮੈਂ ਵੇਖੀ, ਇਹ ਕੋਈ ਇਹ ਨਹੀਂ ਜਿਹੜਾ ਮੈਨੂੰ ਪਤਾ। ਅੱਛਾ ਉਹ ਪਾਸੇ ਫਿਰ ਤਰਹਾਨ ਅੱਛਾ ਜੀ ਹੈ, ਹਿੰਦੂ ਤਰਹਾਨ ਸਨ ਸਾਰੇ। ਕਿਸੇ ਦਾ ਨਾਂ ਕਰਤਾਰ ਸਿੰਘ ਸੀ, ਕਿਸੇ ਦਾ ਨਾਂ ਬੂਟਾ ਸਿੰਘ ਸੀ, ਕਿਸੇ ਦਾ ਨਾਂ ਇਸੇ ਦਾ ਅੱਛਾ। ਅਡੋਡੀ ਨਾਂ ਸਨ ਅੱਛਾ ਹੈ। ਜੀ ਇਹਨਾਂ ਦਾ ਸਾਰਿਆਂ ਹਿੰਦੂਆਂ ਦੇ ਹਾਂਜੀ ਹੈ। ਹਾਂਜੀ ਤੇ ਇਹ ਜਿਹੜੇ ਸਨ ਖੱਤਰੀ, ਹਾਂਜੀ ਉਸ ਪਾਸੇ ਇਹਨਾਂ ਦੇ ਵਿੱਚੋਂ ਉਹ ਇਹ ਵੀ ਅਰੋੜੇ ਹੀ ਸਨ ਹਿਸਾਬ ਨਾਲ। ਅੱਛਾ ਇਹ ਜਿਹੜੇ ਠਾਕਰ ਸ਼ਾਹ ਹੀ ਸਨ ਨਾ ਹਾਂਜੀ। ਖੱਤਰੀ, ਹਾਂ ਹਾਂ ਪਰ ਉਸ ਪਾਸੇ ਸਾਡੇ ਮਾਲੇ ਵਾਲ ਹਾਂਜੀ ਇਹ ਖਜ਼ਾਨ ਤੇ ਅਮਰ ਸਿੰਘ, ਖਜ਼ਾਨ ਤੇ ਅਮਰ ਸਿੰਘ ਤੁਹਾਡੇ ਮਹੱਲੇ ਰਹਿੰਦਾ ਸੀ? ਆ ਦੋ ਦੇ ਭਰਾ ਅੱਛਾ ਹੈ। ਉਹਨਾਂ ਦੀ ਦੁਕਾਨ ਸੀ ਉਸ ਤਰ੍ਹਾਂ ਅੱਛਾ ਹੈ। ਜੀ ਹਰ ਸ਼ੈ ਉਹਨਾਂ ਦੀ ਉਸ ਪਾਸੇ ਹੈ। ਅੱਛਾ ਜੀ ਇਹ ਇਕੱਠੇ ਨਿਕਲੇ ਨੇ, ਉਹ ਖਜ਼ਾਨੀ ਤੇ ਮੰਗਾ। ਹਾਂਜੀ ਇਹ ਜਦੋਂ ਬਣਨ ਲੱਗਾ ਨਾ, ਜੇ ਪਾਕਿਸਤਾਨ ਦਾ ਜ਼ਿਕਰ ਕੋਈ ਨਹੀਂ ਹੋਇਆ, ਨਾ ਹਿੰਦੁਸਤਾਨ ਦਾ, ਨਾ ਲੜੀ, ਹਾਂਜੀ। ਇਹ ਗੇਤਰੇ ਹੀ ਨਿਕਲ ਗਏ ਨੇ ਇਸ ਤਰ੍ਹਾਂ ਹੀ ਹੈ। ਅੱਛਾ ਇਹ ਗੇਤਰੇ ਟੁਰ ਗਏ ਨੇ ਹੂੰ ਹੈ ਜੀ। ਇਹ ਹਿਸਾਬ ਕਿਤਾਬ ਹੈ। ਮਗਰਲੇ ਜਿਹੜੇ ਸਨ ਹੂੰ। ਉਹ ਫਿਰ ਠਾਕਰ ਸ਼ਾਹ ਜਿਹੜਾ ਸੀ ਇਹ ਮੁਸਲਮਾਨ ਹੋ ਗਿਆ। ਹੂੰ ਮੁਸਲਮਾਨ ਹੋ ਕੇ ਤੇ ਫਿਰ ਉਹ ਫੌਜ ਪਈ ਹੈ। ਅੱਛਾ ਤੇ ਬਲਾਕੀ ਜਿਹੜਾ ਸੀ ਉਹ ਵੀ ਲੰਬੜਦਾਰ ਸੀ, ਅੱਛਾ। ਤਰਹਾਨ ਹਿੰਦੂ ਅੱਛਾ ਹੈ ਜੀ। ਇਹਨਾਂ ਚਬਾਰੇ ਵਾਲੇ ਪਾਸੇ ਅੱਛਾ ਹੈ ਜੀ ਜੀ, ਲੱਦਾ ਸਿੰਘ ਹੈ ਜੀ, ਤਰਹਾਨ, ਲੱਦਾ ਸਿੰਘ ਤਰਹਾਨ। ਅੱਛਾ ਜੀ ਮੈਂ ਤਾਂ ਉਹਨਾਂ ਨੂੰ ਨਾਂ ਦੱਸ ਰਿਹਾ ਜਿਹੜੇ ਉਹਨਾਂ ਦੇ ਅੱਗੇ ਆ ਜਾਣ। ਅੱਛਾ ਹਾਂਜੀ, ਠੀਕ ਹੈ ਗੱਲ ਤੇ ਆਇਆ ਸੀ ਮੈਂ, ਹਾਂਜੀ, ਇਹ ਨਾਂ ਹਾਂਜੀ। ਜਿਹੜੇ ਨੇ ਨਾ ਹਾਂਜੀ। ਹਿੰਦੂਆਂ ਦੇ ਮੈਂ ਦੱਸਣੇ ਨੇ ਨਾ, ਜੀ, ਜੀ, ਹਾਂਜੀ। ਤੇ ਨਾਲ ਮੁਸਲਮਾਨਾਂ ਦੇ ਘਰ ਦੋ ਨੇ ਹਾਂਜੀ ਹੈ ਜੀ, ਇੱਕ ਮੁਹੰਮਦੀ ਮਲੇਰ ਦਾ ਹਾਂ। ਤੇ ਇੱਕ ਬੂਟੇ ਲੰਬੜ ਦਾ। ਅੱਛਾ। ਇਹ ਦੋ ਇਹਨਾਂ ਦੇ ਚਬਾਰੇ ਦੇ ਨਾਲ ਨੇ ਠੀਕ ਹੈ ਹੈਂ? ਇਹ ਜਿਹੜੇ ਨੇ ਸਿਰਫ ਮੁਸਲਮਾਨਾਂ ਦੇ ਉਸ ਵਕਤ ਦੋ ਹੀ ਘਰ ਸਨ ਇੱਥੇ? ਹਾਂਜੀ, ਮੁਸਲਮਾਨਾਂ ਦੇ ਕਿੰਨੇ ਕੁ ਘਰ ਸਨ ਹੈ ਇੱਥੇ? ਸੀ ਸਾਰਾ ਮੁਸਲਮਾਨਾਂ ਦੇ। ਅੱਛਾ ਹਿੰਦੂਆਂ ਦੇ ਕਿੰਨੇ ਕੁ ਇਹ ਘਰ? ਹਿੰਦੂਆਂ ਦੇ ਘਰ ਮੇਰਾ ਖਿਆਲ ਹੈ ਹੋਣ ਦੇ ਕੋਈ ਪਿਪੇ ਵਾਲਾ ਖੂਹ ਤੇ ਕੁੰਜਰਾ ਵਾਲਾ ਤੇ ਬਹਾਦਰ ਸਿੰਘ ਹੈ ਜੀ, ਤੇ ਆਲਾਬਾ ਸਿੰਘ। ਕਿਉਂ ਜੀ ਇਹ ਤਿੰਨਾਂ ਥਾਵਾਂ ਦੇ ਉੱਤੇ ਸਨ। ਅੱਛਾ ਹੈਂ? ਜੀ ਇਹ ਤਿੰਨਾਂ ਥਾਵਾਂ ਦੇ ਉੱਤੇ ਸਨ। ਇਹਨਾਂ ਨੂੰ ਜ਼ਮੀਨ ਮਿਲੀ ਸੀ ਹੈਂ, ਪਤਾ ਨਹੀਂ ਕਿਹੜੇ ਵੇਲੇ ਦੀ ਇਹਨਾਂ ਲਈ ਸੀ ਹੈ। ਹਿੰਦੂ ਤਰਹਾਨ ਹੈ, ਤਰਹਾਨ ਕੰਮ ਵੀ ਤਰਹਾਨੇ ਕਰਦੇ ਰਹੇ ਨੇ ਹੈ ਜੀ। ਪੈਲੀ ਵੀ ਉਹਨਾਂ ਨੂੰ ਮਿਲੀ ਸੀ। ਅੱਜ ਦੇ ਉੱਤੇ ਖਾਨ ਸਾਹਿਬ ਦੇ ਉੱਤੇ ਸਾਰੇ ਬੈਠੇ ਹੈ ਜੀ। ਤੇ ਇੱਧਰ ਵੀ ਆ ਖਾਨ ਸਾਹਿਬ ਨੇ ਕਾਕੜਿਆ ਹੈ ਜੀ, ਅਲੀ ਹੈ ਜੀ, ਲੱਭੇ ਸਿੱਖ ਦੀ ਜ਼ਮੀਨ ਤੇ। ਮੰਦਿਰ ਵੀ ਹੈ ਸੀ ਇੱਥੇ ਕੋਈ? ਹੈਂ? ਮੰਦਿਰ ਵੀ ਹੈ ਨਹੀਂ, ਸੀ? ਮੰਦਿਰ ਕੋਈ ਨਹੀਂ, ਗੁਰਦੁਆਰਾ ਹੀ ਸੀ? ਗੁਰਦੁਆਰੇ ਸੀ। ਹਿੰਦੂ ਜਿਹੜੇ ਉਹ ਵੀ ਗੁਰਦੁਆਰੇ ਜਾਂਦੇ ਸਨ? ਹਾਂ, ਗੁਰਦੁਆਰੇ। ਮਾਤਾ ਦਾਣੀ ਆਈ ਸੀ ਇਹਨਾਂ ਦੀ। ਮਾਤਾ ਰਾਣੀ ਹੈ ਹਾਂ, ਸੀ? ਮਾਤਾ ਰਾਣੀ ਨੇ ਆਈ ਸੀ ਅੱਛਾ ਹੈ। ਉਹ ਇਹਨਾਂ ਦੀਆਂ ਮੜੀਆਂ ਦੇ ਕੋਲ ਅੱਛਾ ਅੱਜ ਇੱਥੇ ਨੂੰ ਸਾੜਦੇ ਸਨ ਇਹਨਾਂ, ਹਾਂਜੀ ਮੁਰਦਿਆਂ ਨੂੰ ਜਿੱਥੇ ਸਾੜਦੇ ਤਾਂ ਸੀ? ਉਹਦੇ ਨਾਲ ਹੀ ਇਹਨਾਂ ਦੀ ਮਾਤਾ ਰਾਣੀ ਸੀ ਅੱਛਾ ਅੱਛਾ ਹੈਂ। ਅੱਛਾ। ਤੇ ਲੱਖਾ ਦਾ ਦਾਦਾ ਵੀ ਇਹਨਾਂ ਦੇ ਕੋਲ ਸੀ ਅੱਛਾ ਹੈ ਜੀ। ਉਹ ਸਾਰੀਆਂ ਜਗ੍ਹਾ ਇਹ ਕਹਿੰਦੇ ਮੈਂ ਵੇਖਣੀਆਂ ਨੇ, ਗੁਰਦੁਆਰਾ ਵੀ ਵੇਖਣਾ ਹੈ। ਹੈਂ? ਕਹਿੰਦਾ ਮੈਂ ਗੁਰਦੁਆਰਾ ਵੀ ਵੇਖਣਾ ਹੈ, ਘਰ ਵੇਖਣਾ ਹੈ। ਵੇਖੇ
ਤੇ ਮੁੜੀਆਂ ਵੀ ਵੇਖਣੀਆਂ ਨੇ, ਮਾਤਾ ਰਾਣੀ ਵੀ ਦੇਖਣੀ ਹੈ। ਦੇਖੋ ਜੀ ਮਾਤਾ ਰਾਣੀ ਤੋਂ ਮੁੱਕ ਗਈ ਹੈ ਉੱਥੋਂ। ਚਲੋ ਨਿਸ਼ਾਨ ਤੇ ਹੈ ਹਾਂ, ਨਾ ਜੀ। ਨਿਸ਼ਾਨ ਉੱਥੇ ਹੈ। ਨਿਸ਼ਾਨ ਤੇ ਹੈ। ਹਾਂ ਨਿਸ਼ਾਨ ਉੱਥੇ ਆਇਆ ਕਿਉਂ ਜੀ? ਹਾਂ ਨਿਸ਼ਾਨ ਤੇ ਹੈਗੇ ਨੇ। ਹਾਂ ਉਹ ਨਹੀਂ ਜਿਹੜਾ ਪੈਲੀ ਹੈ ਹੁਣ ਬਣੀ ਕਿਉਂ ਜੀ? ਹਾਂਜੀ ਇਹਨਾਂ ਤੇ ਪਤਾ ਲੱਗ ਜਾਂਦਾ ਇੱਥੇ ਕਰਕੇ ਹੈ ਇੱਥੇ ਸੀ। ਕਰੇ ਇਹ ਪਤਾ ਮੈਨੂੰ। ਉਹ ਕਹਿੰਦੇ ਨੇ ਸਾਨੂੰ ਇਸ ਤਰ੍ਹਾਂ ਉਂਗਲੀ ਕਰਕੇ ਕੋਈ ਦੱਸ ਦੇਣਾ ਕਿ ਇੱਥੇ ਹੀ ਸੀ, ਆਹੋ। ਸਾਨੂੰ ਉਹਦੇ ਨਾਲ ਵੀ ਸਕੂਨ ਹੋ ਜਾਂਦਾ। ਆਖਿਆ ਜੀ ਮੈਂ ਜੀ ਤੁਹਾਨੂੰ ਦੱਸਿਆ ਮੜੀਆਂ ਹਾਂਜੀ ਤੇ ਮਾਤਾ ਰਾਣੀ ਕੋਈ ਦੂਰ ਤੇ ਨਹੀਂ ਨਾ, ਠੀਕ ਹੈ। ਮੜੀਆਂ ਦੇ ਨਾਲ ਹੀ ਇਹਨਾਂ ਦੀ ਮਾਤਾ ਰਾਣੀ। ਅੱਛਾ ਅੱਛਾ ਅੱਛਾ। ਜਿਸ ਵਕਤ ਉੱਥੇ ਗੁਰਦੁਆਰਾ ਹੁੰਦਾ ਸੀ ਤੇ ਤੁਸੀਂ ਵੀ ਛੋਟੇ ਛੋਟੇ ਹੁੰਦੇ ਸਨ, ਸਾਰੇ ਮੁਸਲਮਾਨ ਤੇ ਹਿੰਦੂ ਤੇ ਸਿੱਖ, ਇੱਥੇ ਕਤਲ ਵੀ ਮੇਰੇ ਹੁੰਦਿਆਂ ਹੋਏ ਨੇ। ਉਹ ਕਿਹੜੀ ਕਹਾਣੀ ਕਿਸ ਤਰ੍ਹਾਂ ਗੁਰਦੁਆਰੇ ਹੋਈ? ਦੇ ਵਿੱਚ ਹਿੰਦੂਆਂ ਨੇ ਲੱਭੇ ਸਿੱਖ ਨੂੰ ਕਤਲ ਕਰ ਛੜਿਆ ਸੀ। ਉਹ ਕਿਸ ਤਰ੍ਹਾਂ ਕਹਾਣੀ ਹੋਈ? ਉਹ ਕਹਾਣੀ ਇਸੇ ਤਰ੍ਹਾਂ ਦੀ ਹੋਈ ਸੀ ਕਿ ਹਿੰਦਣੀ ਸੀ ਅੱਛਾ ਜੀ। ਹੈ ਅੱਤ ਤੋਲੇ ਤਤਾਲੇ ਤੇ ਕਾਲੀ ਸ਼ਾਹ। ਅੱਛਾ ਹੈਂ ਜੀ। ਪਤਾ ਨਹੀਂ ਉਹਦੇ ਫਿਰਦੀ ਚੁਰਦੀ ਜਾਂ ਕੀ ਹਿਸਾਬ ਕਿਤਾਬ ਸੀ। ਉਹਦੀ ਗੱਲ ਦੇ ਉੱਤੋਂ ਆ ਕੇ ਤੇ ਉਹ ਲੱਭਾ ਸਿੱਖ ਜਿਹੜਾ ਸੀ ਨਾ ਉਸੇ ਗੁਰਦੁਆਰੇ ਕਤਲ ਕਰ ਛੜਿਆ ਹੈ। ਉਹ ਪਟਵਾਰੀ ਵੀ ਹਿੰਦੂ ਹੀ ਸਨ। ਉਹ ਕਤਲ ਹੋ ਗਿਆ। ਉਹ ਜੇ ਦੁੱਧ ਸ਼ੁੱਧ ਖੜਨ ਜਾਂ ਕੁਝ ਵੀ ਖੜਨ ਉਹ ਇਹ ਪੀਸ਼ਨ ਪਟਵਾਰੀ ਜੀ ਅੰਦਰ ਨਹੀਂ ਉਹਨੂੰ ਸਿੱਖ ਨੂੰ ਕਿਉਂ ਲੱਭੇ, ਸਿੱਖ ਨੂੰ ਕਿਉਂ ਮਾਰਿਆ ਉਹਨਾਂ ਨੇ? ਲੱਭਾ ਸਿੱਖ ਇੱਥੇ ਨਹੀਂ ਹੈ ਮੋੜੀ ਜਿਹੜਾ ਬੰਦਾ ਇੱਕ ਕੱਬਾ ਹੋਵੇ ਹੈ ਅੱਛਾ। 24 ਆਦਮੀ ਸੀ ਪੰਜ ਸੱਤਾਂ ਬਰਾਬਰ ਦਾ ਮਾਰੇ ਕੋਲ ਲੱਭਾ ਲੱਭਾ ਜਿਹੜਾ ਸੀ। ਹਾਂ ਲੱਭਾ ਅੱਛਾ ਹੈ ਉਹ ਕਤਲ ਹੋ ਗਿਆ। ਪਟਵਾਰੀਆਂ ਕੀਤਾ ਅੱਛਾ। ਗੱਲ ਤੇ ਹੀ ਨਹੀਂ ਗਈ ਜੀ ਜੀ ਜੀ। ਹੈ ਕਿਉਂ ਜੀ? ਅੱਛਾ ਉਹਦੇ ਕਿੰਨੇ ਮੁੰਡੇ ਸਨ ਕਿਤੇ ਲੱਭੇ ਸਿੱਖ ਦੇ? ਕੋਈ ਸ਼ੈ ਹੀ ਨਹੀਂ ਸੀ। ਕੱਲਾ ਕੱਲਾ ਹੀ ਕੱਲਾ। ਅੱਛਾ। ਹਾਂ ਜਿਹੜੇ ਦੂਸਰੀ ਫੈਮਿਲੀ ਉਹਦੇ ਕੀ ਲੱਭੇ ਸਿੱਖ ਦੇ ਕੀ ਲੱਗਦੇ ਸਨ ਜਿਹੜੇ ਮੁਸਲਮਾਨ ਹੋਏ ਸਨ? ਇਹ ਜਿਹੜੇ ਮੁਸਲਮਾਨ ਹੋਏ ਨੇ ਤੇ ਬਾਬਾ ਜੀ ਹੁਣ ਮੈਂ ਫਿਰ ਤੈਨੂੰ ਸੁਣਾ ਤਫੈਲ ਨਬੀ ਬਖਸ਼ ਦਾ। ਅੱਛਾ ਨਬੀ ਬਖਸ਼ ਚੰਨਣ ਦਾ, ਚੰਨਣ ਸੂਬੇ ਦਾ, ਅੱਛਾ। ਸੂਬਾ ਗਜਨੀ ਦਾ, ਗਜਨੀ ਦਾਤਨ ਦਾ, ਦਾਤਨ ਅਰੂਰ ਸਿੰਘ ਦਾ। ਉਹ ਮੁਸਲਮਾਨ ਹੋ ਗਿਆ ਸੀ। ਅੱਛਾ ਅੱਛਾ। ਦਾਤਨ ਮੁਸਲਮਾਨ ਹੋਇਆ ਸੀ ਹਾਂ। 5ਵੀਂ 6ਵੀਂ ਪੀੜ੍ਹੀ ਤੇ ਜਾ ਕੇ। ਆਖਿਆ ਪੰਜਵੀਂ ਛੇਵੀਂ ਪੀੜ੍ਹੀ ਤੇ ਜਾ। ਅੱਛਾ ਅੱਛਾ। ਇਹ ਸ਼ਜਰਾ ਫੇਰ ਦੱਸਿਆ ਜੇ ਜ਼ਰਾ ਇੱਕ ਵਾਰੀ। ਹਾਂ ਸ਼ਜਰਾ ਇੱਕ ਵਾਰੀ ਫੇਰ ਦੱਸਿਆ ਜੇ। ਵੇਖੋ ਜੀ ਵੱਡੇ ਮਮਦੀ ਦਾ ਲੀਲਾ ਮਤਲਬ ਤਫੈਲ ਦਾ ਨਾਮ ਪਤਾ ਉਹਨਾਂ ਨੂੰ ਹੋਵੇ। ਅੱਛਾ। ਹਾਂ ਕਿਉਂ ਜੀ? ਮਮਦੀਨ ਕਰਮਦਾਦ ਦਾ, ਕਰਮਦਾਦ ਦਾ। ਕਰਮਦਾਦ ਦਾ, ਅੱਛਾ ਜੀ। ਕਰਮਦਾਦ ਚੰਨਣ ਦਾ, ਅੱਛਾ। ਚੰਨਣ ਸੂਬੇ ਦਾ, ਸੂਬਾ ਗਜਨੀ ਦਾ, ਗਜਨੀ ਦਾਤਨ ਦਾ, ਦਾਤਨ ਅਰੂਪ ਸਿੰਘ ਦਾ। ਠੀਕ ਮੈਂ ਹੈ, ਮਮਦੀ ਦਾ ਛੜਨਾ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ। ਸਹੀ ਹੈ। ਕਿਉਂ ਜੀ? ਠੀਕ ਹੈ। ਹਾਂ ਅੱਛਾ ਇਹਨਾਂ ਨੇ ਦੱਸਿਆ ਆਪਣੀਆਂ ਕੋਈ ਦੁਕਾਨਾਂ ਦਾ? ਇਹਨਾਂ ਦੀਆਂ ਦੁਕਾਨਾਂ ਦੇ ਵਿੱਚ ਹੁਣ ਹਾਲਾਤ ਹੋਈਆਂ ਨੇ। ਦੁਕਾਨਾਂ ਹੈ ਮੌਜੂਦ ਹੈ ਜੀ? ਉਸੇ ਦਿਨ ਮੌਜੂਦ ਨੇ ਉਹਨਾਂ ਦੀਆਂ ਛੱਤੀਆਂ ਨੇ। ਅੱਛਾ 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 ਅੱਛਾ। ਸ਼ਾਹਜਾ ਹਾਂ, ਹਾਂ। ਆ ਪੁੱਲ ਦੇ ਉੱਤੇ ਹਾਂ ਆ ਨਾਈਆਂ ਦੇ ਕੋਲ ਅੱਛਾ ਅੱਛਾ ਅੱਛਾ। ਆ ਜਿਹੜੀਆਂ ਮਾਛੀ ਉਹਨਾਂ ਨੇ ਠੀਕ ਬਾਬਾ ਹੈ। ਜੀ ਇੱਕ ਨੰਬਰਦਾਰ ਦਾ ਵੀ ਜ਼ਿਕਰ ਕੀਤਾ ਕਿ ਸਾਨੂੰ ਨੰਬਰਦਾਰ ਨੇ ਰਾਤ ਰੱਖਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਮੇਰੇ ਕੰਮ ਜਿਹੜਾ ਵਸੋਂ ਬਾਹਰ ਹੋ ਗਿਆ ਤੇ ਹੁਣ ਤੁਸੀਂ ਚਲੇ ਜਾਓ। ਵਾਹ ਜੀ। ਉਹ ਨੰਬਰਦਾਰ ਉਸ ਵਕਤ ਕਿਹੜਾ ਸੀ ਜੀ? ਉਦੋਂ ਨੰਬਰਦਾਰ ਗੁਲਾਮ ਰਸੂਲ ਸੀ। ਗੁਲਾਮ ਰਸੂਲ। ਗੁਲਾਮ ਰਸੂਲ ਸਰਦਾਰ ਹਾਂ ਮੁਹੰਮਦ ਹਾਂ ਉਦੋਂ ਇਹ ਨੰਬਰਦਾਰ ਸਾਰਾ ਜਿਹੜੇ ਸਨ। ਅੱਛਾ। ਹਾਂ ਗੁਲਾਮ ਰਸੂਲ ਕੇ ਹਾਂਜੀ। ਇਹ ਨੰਬਰਦਾਰ ਸਨ। ਅੱਛਾ। ਹਾਂ ਤੇ ਉਹਨਾਂ ਦਾ ਕੋਈ ਜੀ ਕੋਈ ਹੈ ਇਸ ਵਕਤ ਉਹਨਾਂ ਦੇ? ਉਹਨਾਂ ਦਾ ਜੀ ਇਹ ਸਰਦਾਰ ਹਾਂ ਮਰ ਗਿਆ ਹੈ। ਅੱਛਾ ਜੀ। ਮੁਹੰਮਦ ਹਾਂ ਮਰ ਗਿਆ ਹੈ। ਅੱਛਾ ਜੀ। ਕਿਉਂ ਜੀ? ਹਾਂ ਹਾਂ ਹਾਂ। ਗੁਲਾਮ ਰਸੂਲ ਮਰ ਗਿਆ ਹੈ। ਅੱਛਾ ਜੀ। ਉਹਨਾਂ ਦੇ ਮਗਰਲੇ ਮੁੰਡੇ ਹਨ ਤਾਲਬ ਅਰੀਏ ਸਾਰੇ ਜਿੰਨੇ ਵੀ ਹਨ। ਅੱਛਾ। ਹੈ ਨੰਬਰਦਾਰ ਦਾ ਜਿਹੜਾ ਮੁੰਡਾ ਹੈ ਨਾ ਤਾਲਬ, ਆਹੋ ਉਹਨੂੰ ਮਿਲਣਾ ਹੈ। ਨਹੀਂ ਮਿਲ ਪਵੋ ਕਿਉਂਕਿ ਉਸ ਖਾਨਦਾਨ ਨੇ ਉਹਨਾਂ ਦੀ ਰਾਤ ਹਿਫਾਜ਼ਤ ਕੀਤੀ ਤੇ ਫਿਰ ਉਹਨਾਂ ਨੇ ਭੇਜੋ ਹਜੇ ਤੱਕ ਦੁਆਵਾਂ ਦਿੰਦੇ ਉਹ ਵੇਖੋ ਜੀ ਉਹ ਘਰ ਨੂੰ ਨਾਲ ਹੀ ਸੀ। ਘਰ ਨਾਲ ਸੀ। ਹੈ ਘਰ ਨੰਬਰਦਾਰ ਦਾ ਨਾਲ ਸੀ। ਜੀ। ਹੁਣ ਤੇ ਆ ਗਏ ਤੇ ਬਾਹਰ। ਹਾਂਜੀ। ਕਿਉਂ ਜੀ ਅੱਜ ਦੇ ਵਿੱਚ ਹੋੜਾ ਰਾਜਪੂਤ ਨੇ ਉਹ ਸਾਰਾ ਜਿਹੜਾ ਥਾਂ ਥੂ ਲੈ ਲਿਆ ਵਿੱਚ ਉਹ ਅੱਛਾ। ਬਾਹਰ ਆ ਗਏ ਨੇ ਸਾਰੇ ਨੰਬਰਦਾਰ। ਇਹ ਨਹਿਰ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਪਿੰਡ ਦੇ ਕੋਲੋਂ ਨਹਿਰ ਚੱਲਦੀ ਸੀ ਤੇ ਇਹ ਹੁਣ ਜਿੰਨੀ ਵੀ ਆਬਾਦੀ ਤੁਹਾਨੂੰ ਮੈਂ ਨਜ਼ਰ ਆਉਂਦੀ ਹੈ ਨਾ ਇਹ ਤੁਹਾਡੇ ਪਿੰਡ 'ਚ ਜਿਹੜਾ ਨਾ ਉਹ ਕਹਿ ਲਓ ਕਿ ਨਿਕਲ ਕੇ ਤੇ ਮੇਨ ਤੇ ਆ ਗਏ ਨੇ। ਲਓ ਜੀ ਇਹ ਬੋਲ ਇੱਥੇ ਕਿੱਧਰ? ਅੱਛਾ ਅੱਛਾ। ਲਓ ਜੀ ਇਹ ਜੇ ਸਾਹਮਣੇ ਪੁਲ ਜਿਹੜਾ ਤੁਹਾਡੇ ਪਿੰਡ ਦਾ ਹੈ
ਇਹ ਨਹਿਰ ਦਾ ਤੇ ਇੱਧਰ ਜਿਹੜਾ ਨਾ ਤੁਹਾਡਾ ਪਿੰਡ ਆ ਜਾਂਦਾ। ਇਹ ਨੇ ਉਹ ਦੁਕਾਨਾਂ ਜਿਹੜੀਆਂ ਤੁਸੀਂ ਕਹਿੰਦੇ ਸੀ। ਤੇ ਹਾਂਜੀ ਬਾਬਾ ਜੀ, ਇਹਨਾਂ ਦੀ ਕਿਹੜੀ ਦੁਕਾਨਾਂ ਸੀ? ਇਹ ਦੁਕਾਨਾਂ ਸੀ। ਆਹ ਇੱਥੇ ਅੱਛਾ ਅੱਛਾ, ਇਹ ਕਿੰਨੀਆਂ ਦੁਕਾਨਾਂ ਸੀ ਇੱਥੇ? 3 ਦੁਕਾਨਾਂ ਸਨ ਕਹਿੰਦੇ ਆ ਨਾ? ਹੈ 3 ਦੁਕਾਨਾਂ ਸੀ। ਤੇ ਕਿੰਨੇ ਹੀ ਸਨ ਹੁਣ? ਅੱਛਾ, ਅੱਛਾ। ਉਸ ਦਾ ਹਿਸਾਬ ਠੀਕ ਹੈ। ਆ ਮੈਂ ਅੱਗੇ ਦੀ ਆ ਦੁਕਾਨ। ਅੱਛਾ ਅੱਛਾ, ਇੱਕ ਇਹ ਦੁਕਾਨ ਸੀ। ਆ ਜੀ ਉਹਨਾਂ ਨੇ ਜਿੱਤੋਂ ਉਹ ਅੱਛਾ ਆ ਸਾਰਾ ਉਹਦਾ ਹੀ ਅੱਛਾ ਅੱਛਾ ਅੱਛਾ, ਉਸ ਵਕਤ ਇਹ ਦੁਕਾਨਾਂ ਸਨ। ਅੱਛਾ ਤੁਲਸੀ ਅੱਛਾ, ਮਿਲਕੀ ਇਹ ਪਾਸੇ ਇੱਧਰ ਤੁਲਸੀ ਤੇ ਮਿਲਖੀ ਸੀ। ਆ ਅੱਛਾ, ਤੇ ਉਹ ਗਿਆਨ ਮਹਿਰਾ ਹਾਂਜੀ ਇੱਧਰਲੇ ਪਾਸੇ ਆ ਜਿਹੜੀ ਆ ਜਗ੍ਹਾ ਨਾ ਇੱਥੇ ਗਿਆਨ ਮਹਿਰਾ ਦਾ ਘਰ। ਦੁਬਾਰਾ ਜੇ ਨਹੀਂ ਦੇਖਣਾ ਵੇਖਣਾ ਹੈ ਜੀ। ਦੁਬਾਰਾ ਫਿਰ ਜਾਂਦੇ ਦੇਖਦੇ ਹੋ ਜਿਸ ਤਰ੍ਹਾਂ ਆਸਾਨੀ ਹੈ, ਹਾਂ ਜਿਸ ਤਰ੍ਹਾਂ ਤੁਹਾਡੇ ਵਾਸਤੇ ਬਿਹਤਰ। ਦੁਬਾਰਾ ਤੋਂ ਦੇਖਦੇ ਨੇ ਉਹ ਦੁਬਾਰਾ ਉਹਨਾਂ ਦਾ ਉਹ ਸਾਹਮਣੇ ਦੇਖਦਾ ਇਹ ਤਾਂ ਨਵਾਂ ਮਕਾਨ ਨਹੀਂ ਬਣਿਆ। ਇਹ ਨਵਾਂ ਦੁਬਾਰਾ ਅੱਗੇ ਨੂੰ ਅੱਛਾ ਅੱਛਾ, ਇੱਧਰ ਤੋੜ ਵੀ ਜਾ ਸਕਦਾ ਉਹਨੇ ਇੱਥੇ ਖਿਲਾਰ ਲੈਣੇ। ਲੋ ਜੀ, ਇੱਕ ਇਹ ਵਾਲਾ ਜਿਹੜਾ ਨਾ ਘਰ, ਹਾਂ ਹਾਂਜੀ, ਇੰਨੀ ਦੱਸਿਆ ਨਹੀਂ ਗਲੀ ਕੱਚੀ ਇਹ ਜਿਹੜਾ ਨਾ ਇਹ ਦਰਵਾਜ਼ਾ, ਹਾਂ ਇਹ ਉਹ ਮਹਿਸੂਸ ਹੋ ਰਿਹਾ 47 ਦੀ ਵੰਡ ਤੋਂ ਪਹਿਲੇ ਦਾ। ਹਾਂ ਤੇ ਇਹ ਵੀ ਦਰਵਾਜ਼ਾ 47 ਦੀ ਵੰਡ ਤੋਂ ਪਹਿਲੇ ਦਾ, ਤੇ ਇਹ ਮਕਾਨ ਤੋਂ ਵੀ ਜਿਹੜਾ ਨਾ ਮਹਿਸੂਸ ਹੁੰਦਾ ਕਿ 47 ਦੀ ਵੰਡ ਤੋਂ ਪਹਿਲੇ ਦਾ। ਇਹ 47 ਦੀ ਵੰਡ ਤੋਂ ਪਹਿਲੇ ਦੀ ਆਬਾਦੀ ਹੈ ਵਾਲੀ। ਹੋਏ ਆਬਾਦੀ ਪਹਿਲਾਂ ਸਾਰੇ ਹਿੰਦੂ ਕਿਸਾਨ ਸਨ। ਅੱਛਾ, ਇਹ ਆ ਤੋੜੇ ਤੋੜ ਅੱਛਾ, ਇਹ ਕਿਹੜਾ ਮਹੱਲਾ ਸੀ ਜੀ? ਇੱਥੇ ਕਿਹੜੀ ਲੋਕ ਰਹਿੰਦੇ ਸਨ ਇਹ ਜ਼ਿਆਦਾ? ਹਿੰਦੂਆਂ ਦਾ ਮਾਦਾ ਸੀ ਇਹ ਹਿੰਦੂਆਂ ਦਾ ਮਹੱਲਾ ਸੀ। ਹਾਂ ਉਹ ਪਾਸੇ ਸਭ ਮੁਸਲਮਾਨ ਸਨ। ਅੱਛਾ, ਹਾਂ ਆ ਕਮਿਆਰਾਂ ਨਹੀਂ ਗਈ ਸੀ ਹਿੰਦੂਆਂ ਕਮਿਆਰਾਂ ਨਹੀਂ ਹਾਂਜੀ, ਹਿੰਦੂਆਂ ਕਮਿਆਰਾਂ ਨਹੀਂ ਆ ਗਈ ਅੱਛਾ ਆ ਸਾਰੀ ਅੱਛਾ ਅੱਛਾ, ਹਾਂ ਠੀਕ ਹੈ। ਆ ਜੇ ਮੇਰਾ ਸਰਕਾਰ ਸਭਾ ਅੱਛਾ, ਇਹ ਜਿਹੜੀ ਨਾ ਜੀ ਬਾਬਾ ਜੀ, ਇੱਧਰ ਦੇਖੋ, ਇਹ ਵੀ ਦੁਕਾਨ ਉਹਨਾਂ ਦੀ ਹੀ ਆ। ਆ ਬਾਬਾ ਇੱਕ- ਭਾਨੇ ਦੀ ਸੀ। ਇਹ ਕਿਹਦੀ ਦੁਕਾਨ ਸੀ? ਬਾਬਾ ਭਾਨਾ ਇੱਥੇ ਹੁੰਦਾ ਸੀ ਇਹਨਾਂ ਦੇ ਭਾਨਾ ਹਿੰਦੂ ਸੀ ਕਿ ਸਿੱਖ ਸੀ? ਹਿੰਦੂ ਭਾਨਾ ਹਿੰਦੂ। ਹਾਂ ਭਾਨਾ ਹਿੰਦੂ ਇਹ ਵੀ ਉਹਨਾਂ ਦੀ ਸੀ। ਉਹ ਇਹਦੇ ਵਿੱਚ ਰਹਿੰਦਾ ਸੀ। ਅੱਛਾ, ਇਹ ਕਾਹਦੀ ਦੁਕਾਨ ਸੀ? ਉਹ ਨਹੀਂ ਉਹ ਕਰਿਆਨੇ ਨਹੀਂ ਪਾਈ ਸੀ। ਅੱਛਾ। ਬੜੇ ਰਾਹ ਹੈ ਦੇਖਿਆ ਹੈ। ਅੱਛਾ ਇਹ ਉਹਨਾਂ ਦੀ ਦੁਕਾਨ ਇਹ ਵੀ ਉਹਨਾਂ ਦੀ ਸੀ। ਅੱਛਾ ਅੱਛਾ ਹਾਂ, ਅੱਛਾ, ਇਹ ਠੀਕ ਵੀ ਹੈ, ਉਹਨਾਂ ਦੀ ਠੀਕ ਹੈ। ਆ ਜਿਹੜਾ ਨਾ ਇਹ ਮੇਰੇ ਦਾ ਘਰ ਆ ਨਾਲ ਬੂਟੇ ਲੱਗਣ ਦਾ ਘਰ ਅੱਛਾ ਅੱਛਾ ਆ ਲੋ ਇਹ ਸਮਾਰਾ ਜੀ ਅੱਛਾ, ਇਹ ਵਾਲਾ ਚਵਾਰਾ ਸੀ। ਅੱਛਾ ਅੱਛਾ, ਹਾਂ। ਠੀਕ ਹੈ। ਇਹ ਤਾਂ ਹੁਣ ਢੱਟ ਕੇ ਤੇ ਦੁਬਾਰਾ ਬਣਿਆ। ਨਵੇਂ ਸਿਰੇ ਬਣਾਇਆ ਉੱਤੇ ਬੜੇ ਸਾਰੇ ਅੱਛਾ, ਉਹ ਜਿਹੜਾ ਉਹਦਾ ਜਨਕ ਰਾਜ ਦਾ ਕਿਹੜਾ ਘਰ ਸੀ ਤੇ ਨੰਬਰਦਾਰ ਦਾ ਕਿਹੜਾ ਘਰ ਸੀ? ਨੰਬਰਦਾਰ ਦਾ ਘਰ ਹੂੰ, ਤੇ ਜਨਕ ਰਾਜ ਦਾ ਵੀ ਉਹ ਵੀ ਦੱਸ ਦਿਓ, ਜਿਹਦਾ ਘਰ ਕਿਹੜਾ ਸੀ ਇਹਦਾ? ਆ ਵੀ ਘਰ ਦੇ ਨੇ ਨਾ ਇਹ ਹਿੰਦੂਆਂ ਦੇ ਸਨ। ਅੱਛਾ, ਇਹ ਸਾਰਾ ਘਰ ਮਹੱਲਾ ਹਿੰਦੂਆਂ ਦਾ ਸੀ। ਆਹੋ ਆ ਜਿਹੜਾ ਸੀ ਇਹ ਮੰਦੀ ਬੜੇ ਦਾ ਸੀ। ਅੱਛਾ ਹਾਂ ਆ ਅਸਲ ਨੰਬਰਦਾਰ ਦਾ ਘਰ ਅੱਛਾ ਅੱਛਾ ਆ ਅੱਛਾ ਗਿਆ। ਅੱਛਾ ਮੁੰਡੇ ਦਾ ਮਤਲਬ- ਆ ਹੈਂ? ਆ ਕਿਆ ਅੱਛਾ। ਆ ਨੰਬਰਦਾਰ ਦਾ ਘਰ ਆ ਪੱਕਾ ਆ ਹੈ ਘਰ ਅੱਛਾ, ਇਹ ਘਰ ਸੀ, ਆ ਠੀਕ ਪੱਕਾ ਹੈ। ਘਰ ਨੰਬਰਦਾਰ ਅੱਛਾ, ਤੇ ਇੱਕ ਇਹ ਵੀ ਮਕਾਨ ਇਹ ਦੇ- ਬਾਅਦ ਜੇ ਤਾਰ ਬਣਾਇਆ ਇੱਥੇ ਬਣਾਇਆ ਸੀ ਅੱਛਾ, ਵੱਖਰਾ। ਇਹ ਵੀ 47 ਤੋਂ ਪਹਿਲੇ ਦਾ, ਜੇ ਦਰਵਾਜ਼ਾ ਮਕਾਨ ਵੀ 47 ਤੋਂ ਪਹਿਲੇ ਦਾ। ਆ ਹੋਈ ਜੇ ਮੈਂ ਤੁਹਾਨੂੰ ਦੱਸਿਆ ਹਾਂ, ਹਾਂ। ਆ ਹੋਰ ਦਰਵਾਜ਼ਾ ਲੱਗਾ ਜੇ ਪਹਿਲਾ ਦਰਵਾਜ਼ਾ ਹੋ ਰਹੀ ਸੀ। ਅੱਛਾ, ਜਨਕ ਰਾਜ ਦਾ ਕਿਹੜਾ ਫਿਰ ਆਉਂਦਾ? ਉਹ ਕਹਿੰਦਾ ਨਾਲ ਹੀ ਘਰ ਸੀ ਸਾਡਾ। ਜੰਦ ਰਾਤ ਹਾਂ, ਕਿਆ ਬੇ ਹਾਂ ਤੁਹਾਨੂੰ ਦੱਸਿਆ ਅਬਤਲ ਉਹ ਜਿਹੜਾ ਪਰਲੇ ਪਾਸੇ ਨਾਲ ਦਿਖਾਇਆ ਜੀ। ਆ ਸਾਹਮਣੇ ਕਿਹੜਾ? ਇਹ ਬਾਅਦ ਵਿੱਚ ਲੈ ਗਿਆ ਜੇ ਮੁੱਲ ਆ ਬੇ ਹਾਂ ਜਿਹੜਾ ਆ ਇਹ ਯਾਦ ਹੈ ਲੋ ਜੀ, ਜਨਕ ਰਾਜ ਜੀ, ਇਹ ਜੇ ਤੁਹਾਡਾ ਘਰ, ਇਹ ਉਸੇ ਤਰ੍ਹਾਂ ਹੀ ਇਹ ਦੇਖੋ ਨਾ ਜੀ, ਕਿੰਗਰੇ ਮਕਾਨ ਦੇ ਜਿਹੜੇ ਨਾ ਉਹ ਨਜ਼ਰ ਆਉਂਦੇ ਨੇ, ਤੇ ਇਹਦੀ ਜਿਹੜੀ ਡਾਟ ਵੀ ਉਸੇ ਤਰ੍ਹਾਂ, ਬਨੇਰੇ ਵੀ ਉਸ ਤਰ੍ਹਾਂ, ਲੇਕਿਨ ਹਜੇ ਜਿਹੜੇ ਨਾ ਉਹ ਦੀਵਾਰਾਂ ਫਟ ਗਈਆਂ ਪਾਣੀ ਦੀ, ਜਿਹੜੀਆਂ ਉਹਨੂੰ ਕਹਿ ਲਓ ਕਿ ਦੀਵਾਰਾਂ 'ਚ ਪਾਣੀ ਪੈਂਦੀ ਹੈ ਇੱਥੋਂ। ਤੇ ਇੱਧਰ ਬਜ਼ੁਰਗਾਂ ਨੇ ਦੱਸਿਆ ਕਿ ਇਹ ਤੁਹਾਡਾ ਘਰ ਸੀ, ਤੇ ਇੱਧਰ ਦੱਸਿਆ ਜੀ ਨੰਬਰਦਾਰ ਦਾ ਘਰ, ਜਿਹਨੇ ਤੁਹਾਨੂੰ ਆਪਣੇ ਘਰ ਸਟੇ ਕਰਾਇਆ ਸੀ। ਤੇ ਇਹ ਸਜੇ ਨੰਬਰਦਾਰ ਦਾ ਘਰ, ਜਿਨ੍ਹਾਂ ਦੇ ਘਰ ਤੁਸੀਂ ਆ ਕੇ ਸਟੇ ਕੀਤਾ ਸੀ, ਤੇ
ਫਿਰ ਉਹਨਾਂ ਨੇ ਤੁਹਾਨੂੰ ਘਰ ਰੱਖਿਆ ਰਾਤ, ਫਿਰ ਅਗਲੇ ਦਿਨ ਤੁਹਾਨੂੰ ਜਿਹੜਾ ਨਾ ਅਲਵਿਦਾ ਕੀਤਾ। ਹਾਂਜੀ ਇਹ ਲੰਬਰਦਾਰਾਂ ਦਾ ਅੱਛਾ ਜੀ ਠੀਕ। ਉਹਦੇ ਦਾ ਪੈ ਆ ਵੀ ਲੰਬਰਦਾਰਾਂ ਦਾ। ਅੱਛਾ ਜੀ ਇਹ ਚੌੜੀ ਨੰਬੀ ਮਰੇਜ਼ ਦਾ ਅੱਛਾ ਮੁਸਲਮਾਨ ਜਿਹੜਾ ਸੀ ਵੇਚੇ ਨਾਲ। ਅੱਛਾ ਮਤਲਬ ਕਿ ਇਹ ਜਿਹੜਾ ਕਿਹਦੇ ਤੁਸੀਂ ਸ਼ਜਰਾ ਦੱਸਿਆ ਹੈ। ਆ ਤਰਾਵੇ ਮੁਸਲਮਾਨ ਨੇ। ਅੱਛਾ ਅੱਛਾ ਨੰਬਰ ਵਿੱਚ ਇਹ ਵੀ ਅੱਛਾ ਅੱਛਾ ਹੈਂ, ਅੱਗੋਂ ਸਾਰੇ ਹਿੰਦੂ ਹੀ ਨੇ। ਅੱਛਾ ਹਾਂ। ਠੀਕ ਹੋ ਗਿਆ ਹਾਂ ਮੈਂ ਤੁਹਾਡੇ ਸਹੀ। ਹਾਂਜੀ ਆ ਸਾਰੇ ਹਿੰਦੂਆਂ ਦੇ ਸਨ। ਅੱਛਾ ਇਹ ਸਾਰੀ ਆਬਾਦੀ ਹਿੰਦੂਆਂ ਦੀ ਸੀ। ਹਿੰਦੂਆਂ ਅੱਛਾ 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 ਆ ਬਲਾਕੀ ਸੀ। ਇਹਦਾ ਨਾਂ ਕੀ ਸੀ ਇਹ? ਇਹ ਬਲਾਕੀ ਹਿੰਦੂ ਤਰਹਾਨ ਸੀ। ਅੱਛਾ ਬਲਾਕੀ ਬਲਾਕੀ ਕਿਹੜਾ? ਉਹ ਵੀ ਨੰਬਰਦਾਰ ਹੀ ਸੀ ਬਲਾਕੀ ਦੀ। ਅੱਛਾ ਹਿੰਦੂ ਜ਼ਿਮੀਦਾਰ ਸੀ। ਤਰਹਾਨ। ਅੱਛਾ ਹਿੰਦੂ ਤਰਹਾਨ। ਅੱਛਾ ਆ ਇਹ ਵੀ ਘਰ ਉਹਦਾ ਪਿੱਛੇ ਆ ਇਹ ਤਰਹਾਨ। ਇਹ ਹਿੰਦੂ ਬਲਾਕੀ ਦਾ ਘਰ ਸੀ। ਆ ਬਲਾਕੀ ਦਾ ਘਰ। ਅੱਛਾ ਹਾਂ। ਠੀਕ। ਇੱਥੇ ਲੱਦਾ ਸਿੰਘ ਦਾ ਵੀ ਘਰ ਹੈ ਤਰਹਾਨ ਦਾ। ਅੱਛਾ ਇੱਥੇ ਆ ਜਿਹੜਾ ਲੱਦਾ ਸਿੰਘ ਤਰਹਾਨ। ਅੱਛਾ ਅੱਗੇ ਨਵੇਂ ਆਬਾਦੀਆਂ ਬਣ ਗਈਆਂ ਨੇ ਟਾ ਟਾ ਕੇ। ਉਦੋਂ ਕੱਚੇ ਮਕਾਨ ਸਨ। ਇਹ ਮਕਾਨ ਜਿਹੜਾ ਇਹ ਕਿਹਦਾ ਸੀ ਜੀ? ਇਹ ਹਾਜੀ ਤਾਜ ਦਾ ਸੀ ਨਾ ਇਹ ਮੁਸਲਮਾਨ ਅਰਾਈ ਅੱਛਾ ਹੈ ਮਹਿਰ ਜਿਨ੍ਹਾਂ ਨੂੰ ਆਂਦੇ ਅੱਛਾ। ਸੇਠ ਸਨ। ਇਹ- ਇਹ ਖਲਾ ਮੇਸ਼ਿਆਂ ਦਾ ਕੰਮ ਕਰਦੇ। ਅੱਛਾ 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 ਹੈਂ। ਅੱਛਾ ਆ ਬੂਟਾ ਸਿੰਘ ਤਰਹਾਨ ਸੀ। ਇਹ ਇਹ- ਜਿਹੜਾ ਘਰ ਹੈ ਇਹ ਨੁਕਰ ਤੇ ਹਾਂ। ਇਹ ਬੂਟਾ ਸਿੰਘ ਤਰਹਾਨ ਦਾ ਸੀ। ਤਰਹਾਨ ਦਾ ਘਰ ਹੈ। ਅੱਛਾ ਇਧਰ ਸਾਹਮਣੇ ਆ ਜਾ। ਹਾਂ ਇਹ ਬੂਟਾ ਸਿੰਘ ਤਰਹਾਨ ਦਾ ਘਰ ਹੈ। ਅੱਛਾ ਸੁਣਦੇ ਨਾ ਪੈ ਹਾਂਜੀ ਇਹ ਜਿਹੜੇ ਘਰ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਜਿਹੜਾ ਘਰ ਹੈ ਉਹ ਲੱਭਾ ਸਿੱਖ ਦਾ ਹੈ। ਕਿਹੜਾ ਉਹ ਲੱਭੇ ਸਾਹਮਣੇ ਸਿੱਖ ਦਾ ਸਿੱਧਾ। ਕਿਹੜਾ ਘਰ ਸੀ? ਆਇਓ ਹਾਂ ਜ਼ਰਾ ਦੇਖ ਲਈ। ਉਹ ਜੀ ਇਹ ਮਕਾਨ ਇਹ ਟੂਟਿਆਂ ਦੇ ਘਰ ਦੇ ਨੂੰ ਟੂਟਿਆਂ ਦੇ ਨਾ ਇਹ ਵੀ ਗੁਰਦੁਆਰੇ ਨੇ ਆ ਘਰ ਆ ਜਿਹੜੇ ਹਾਂਜੀ ਨਾ ਹਾਂਜੀ ਆ ਉਹਨਾਂ ਮਹਿਰਾਂ ਦੇ ਘਰ ਨੇ। ਅੱਛਾ ਇਹ ਨਾ ਹੀਰਾ ਤਰਹਾਨ ਦੇ ਘਰ। ਅੱਛਾ ਇਹ ਹਿੰਦੂਆਂ ਤਰਖਾਨਾਂ ਦੇ ਘਰ ਨੇ ਆ ਵਾਲੇ। ਅੱਛਾ ਦੋ ਅੱਛਾ ਤਰ੍ਹਾਂ ਘਰ ਠੀਕ ਹੈ ਸਹੀ। ਤੇ ਲੱਭੇ ਦਾ ਕਿਹੜਾ ਘਰ ਸੀ? ਆ ਲੱਭੇ ਸਿੱਖ ਦਾ ਘਰ ਆ ਸਾਹਮਣੇ ਸਿੱਧਾ। ਅੱਛਾ 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 ਤੇ ਬਾਬਾ ਜੀ ਇਹ ਵੀ ਮਕਾਨ ਪੁਰਾਣਾ ਹੀ ਲੱਗਦਾ। ਹਾਂ ਇਹ ਮਕਾਨ ਇਹ ਪੁਰਾਣੇ ਉਹਨਾਂ ਦੇ ਨਹੀਂ ਗੁਰਦੁਆਰੇ ਇਹ ਕਿਹੜੇ ਹਿੰਦੂ ਦੇ? ਗੁਜਰਾਂ ਦਾ। ਅੱਛਾ ਆ ਜਿਹੜਾ ਨਾ ਇਹ ਉਹਦਾ ਮਕਾਨ ਦਾ ਨਵਾਂ ਬਣਿਆ। ਇਹ ਕਿਹਦਾ ਮਕਾਨ ਸੀ ਜੀ? ਇਹ ਲੱਭੇ ਸਿੱਖ ਦਾ। ਲੱਭੇ ਸਿੱਖ ਦਾ ਜਿਹੜਾ ਇੱਥੇ ਵੱਡਾ ਜ਼ਿਮੀਂਦਾਰ ਸੀ। ਆ ਜਿਹੜਾ ਕਤਲ ਹੋ ਗਿਆ। ਕਤਲ ਹੋ ਗਿਆ। ਅੱਛਾ ਅੱਛਾ ਤੇ ਇਹ ਗਲੀ ਫਿਰ ਅੱਗੇ ਨੂੰ ਚੱਲ ਜਾਂਦੀ ਹੈ। ਖਜ਼ਾਨੂ ਅਮਰ ਸਰਦਾਰੀ। ਤਿੰਨ ਭਰਾ ਸਨ। ਅੱਛਾ ਜੀ ਇਹ ਵੀ ਅਰੋੜੇ ਅੱਛਾ ਜੀ ਹੈ ਉਹਨਾਂ ਦੀ ਬਲਾਦ ਵੀ ਇਹ ਸਮੇਂ ਅੱਛਾ ਜੀ ਹੈ ਆ ਦੁਕਾਨਾਂ ਸਨ ਉਹਨਾਂ ਦੀਆਂ ਤੇ ਇਹ ਵੀ ਨਵੇਂ ਬਣ ਗਏ ਨੇ। ਨਵੇਂ ਬਣ ਗਏ। ਇਹ ਕਿਹਦਾ ਘਰ ਸੀ ਅੱਗੇ? ਇਹ ਪੁਰਾਣਾ ਇਹ ਘਰ। ਬਿੰਦੇ ਅੱਲਾਹ ਹੀ ਤਾਂ ਅੱਛਾ ਇਹ ਮੁਸਲਮਾਨ ਸੀ। ਮੁਸਲਮਾਨ ਮੀਆਂ ਅੱਲਾਹ ਹੀ ਤਾਂ ਇਹ ਵੀ ਕਰ ਲੋ ਵੇਚੋ ਉਹਨਾਂ ਨੂੰ ਪਤਾ ਲੱਗ ਜਾਵੇ ਠੀਕ ਹੈ। ਅੱਛਾ ਇਹ ਤੇ ਅੱਛਾ ਆਇਆ ਇਹ ਗਲੀ ਦੇ ਨੁੱਕਰ ਤੇ ਮੀਆਂ ਅੱਲਾ ਦੇ ਦਾ ਘਰ ਹੈ। ਠੀਕ ਹੋ ਗਿਆ। ਇਹ ਵੀ ਘਰ ਜਿਹੜਾ ਨਾ ਉਸੇ ਟਾਈਮ ਦਾ ਪੁਰਾਣਾ ਆ। ਉਹ ਜੀ ਇਹ ਜਿਹੜੀ ਗਲੀ ਆਉਂਦੀ ਹੈ ਨਾ ਇਹ ਖਜ਼ਾਨ ਸਿੰਘ ਦਾ ਜਿਹੜਾ ਲੱਭੇ ਸਿੰਘ ਦਾ ਘਰ ਚੜ੍ਹਦੇ। ਹਾਂਜੀ ਆ ਬਾਕੀ ਦੇ ਚੱਲ ਸਾਹਮਣੇ ਹਾਂਜੀ ਇਹ ਮਸਜਿਦ ਪੁਰਾਣੀ ਹੈ। ਆ ਪੁਰਾਣੀ ਮਸਜਿਦ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਆ ਪਾਕਿਸਤਾਨ ਅੱਛਾ 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 ਤੇ ਇੱਧਰ ਆ ਜਾਂਦਾ ਜੀ ਚੜ੍ਹਦਾ ਪਾਸਿਓਂ ਆਈ ਗਲੀ ਆਉਂਦੀ ਹੈ ਇਹ ਸਾਹਮਣੇ। ਤੇ ਇਹ ਸਾਹਮਣੇ ਲੱਭੇ ਸਿੰਘ ਜਿਹੜਾ ਘਰ ਲੱਭੇ ਸਿੰਘ ਦਾ ਆ ਜਾਂਦਾ। ਤੇ ਫਿਰ ਇਹ ਗਲੀ ਜਿਹੜੀ ਹੈ ਨਾ ਇੱਧਰ ਨੂੰ ਮੁੜ ਜਾਂਦੀ। ਫਿਰ ਇਹ ਸਾਹਮਣੇ ਜਿਹੜਾ ਨਾ ਨੁੱਕਰ ਤੇ ਹਾਂ ਇੱਧਰਲੇ ਪਾਸੇ ਮਸਜਿਦ ਮਸਜਿਦ ਹੈ। ਮਸਜਿਦ ਵੀ 47 ਦੀ ਵੰਡ ਤੋਂ ਪਹਿਲੇ ਦੀ ਹੈ। ਆਹ ਇਹ ਚਬਾਰਾ ਪੁਰਾਣਾ ਹੀ ਹੈ ਨਾ ਜੀ? ਬੜਾ ਪੁਰਾਣਾ। ਹਾਂ ਇਹ ਸਿੱਖਾਂ ਦਾ ਸੀ ਕਿ ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਸਿੱਖਾਂ ਦੇ ਦੌਰ ਦੇ ਵਿੱਚ ਇੱਥੇ ਜਦੋਂ ਆਉਣਾ ਨਾ ਜੀ ਹਾਂ ਉਹਨਾਂ ਸਰਦਾਰਾਂ ਨੇ ਸਿੱਖਾਂ ਨੇ ਹਾਂ ਉਹਨਾਂ ਤੁਹਾਨੂੰ ਹੀ ਆ ਕੇ ਮਿਲਣਾ ਹੈ। ਲਓ ਜੀ ਇੱਥੇ ਖੂਹੀ ਹੁੰਦੀ ਸੀ। ਦੱਸੋ ਹਾਂਜੀ ਖੂਹੀ ਕਿੱਥੇ ਸੀ? ਖੂਹੀ ਇੱਥੇ ਸੀ। ਅੱਛਾ ਇੱਥੇ ਖੂਹੀ ਸੀ। ਹਾਂ ਠੀਕ ਹੈ। ਹਾਂਜੀ ਤੇ ਆ ਉਹ ਤਾਂ ਗ੍ਰੰਥ ਸੀ ਉਹਨਾਂ ਦਾ ਉਹ ਜਿੱਥੇ ਹੁਕਾ ਹੈ। ਅੱਛਾ ਜਿੱਥੇ ਹੁਕਾ ਆ ਆ ਇੱਥੇ ਗ੍ਰੰਥ ਹੁੰਦਾ ਸੀ। ਇੱਥੇ ਗ੍ਰੰਥ ਹੁੰਦੀ ਸੀ। ਇੱਥੇ ਗ੍ਰੰਥ ਹੁੰਦਾ ਉਹ ਪੜਨ ਵਾਲੀ ਜਿਹੜੀ ਪੜ੍ਹਨ ਵਾਲੀ ਹੈ। ਆ। ਅੱਛਾ ਇਹ ਗੁਰਦੁਆਰਾ ਇੰਨੀ ਕੀ ਜਗ੍ਹਾ ਸੀ ਕਿ ਜ਼ਿਆਦਾ ਸੀ ਉਸ ਨਹੀਂ ਵਕਤ? ਲਿਖੀ ਸੀ। ਇੰਨੀ ਕੀ ਸੀ? ਹਾਂ ਤੇ ਉਹ ਗੁਰਦੁਆਰਾ ਉਸ ਟਾਈਮ ਪੱਕਾ ਸੀ ਕੱਚਾ ਸੀ? ਕੱਚਾ ਕੱਚਾ ਗੁਰਦੁਆਰਾ ਆ ਸੀ। ਵੀ ਕੱਚੀ ਕੰਧ ਆ ਬੇਦੀ ਸੀ ਨਾਲ ਸੇਠਾਂ ਦੀ।
ਇਹ ਜਿਹੜੀ ਹਾਂ ਬੇਲੀ ਸੀ ਇਹ ਅੱਛਾ ਅੱਛਾ ਮੁਸਲਮਾਨਾਂ ਦੀ ਅੱਛਾ ਅੱਛਾ ਹਾਂ ਠੀਕ ਹੈ ਇਹ ਉਹਦੀ ਹਵੇਲੀ ਵੀ ਬੇਲੀ ਕੱਚੀ- ਸੀ ਨਾ ਸੇਠਾਂ ਦੀ ਮੈਂ ਝੂਠ ਨਹੀਂ ਮਾਰ ਕੇ ਕਰਦਾ ਹਾਂ ਅੱਛਾ ਇੱਥੇ ਗੁਰਦੁਆਰਾ ਸੀ ਕੱਚਾ ਇਹ ਸੀ ਗੁਰਦੁਆਰਾ ਅੱਛਾ ਸੀ। ਇੱਥੇ ਖੂਹੀ ਸੀ ਇੱਥੇ ਖੂਹੀ ਸੀ ਠੀਕ ਹੈ ਹਾਂ। ਚਲੋ ਜੀ ਚੱਲੀਏ ਤੇ ਉਹ ਮੜੀਆਂ ਕਿੱਥੇ ਸੀ ਇਹਨਾਂ ਦੀ ਮੜੀਆਂ ਅੱਗੇ ਨੇ ਅੱਛਾ ਚਲੋ ਫਿਰ ਮੜੀਆਂ ਦਿਖਾ ਦਈਏ ਸਰ ਜੀ ਇਹ ਨਾ ਪਿੰਡ ਦੇ ਦੱਖਣ ਪਾਸੇ ਆ ਕਬਰਸਤਾਨ ਹੈ ਮੁਸਲਮਾਨਾਂ ਦਾ ਤੇ ਇਸੇ ਤਰ੍ਹਾਂ ਦੱਖਣ ਦੇ ਪਾਸੇ ਇਹ ਲੜਕੀਆਂ ਦਾ ਮਿਡਲ ਸਕੂਲ ਹੈ ਹਾਂਜੀ ਇਹ ਦੱਖਣ ਪਾਸੇ ਕਬਰਸਤਾਨ ਦੇ ਨਾਲ ਮਿਡਲ ਸਕੂਲ ਹੈ ਤੇ ਹੁਣ ਚੱਲਨੇ ਆ ਤੁਹਾਨੂੰ ਗੁਰਦੁਆਰਾ ਤੁਹਾਡਾ ਦਿਖਾ ਦਿੱਤਾ ਤੁਹਾਡੇ ਘਰ ਦਿਖਾ ਦਿੱਤੇ ਤੁਹਾਡੇ ਨੰਬਰਦਾਰ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਆਪਣੇ ਘਰ ਰਾਤ ਰੱਖਿਆ ਜਾਨ ਬਚਾਈ ਤੇ ਨਾਲ ਫਿਰ ਜਿਹੜਾ ਨਾ ਜਨਾਬ ਤੁਹਾਨੂੰ ਸ਼ੇਰਾਂ ਵਾਲੀ ਛੱਡ ਕੇ ਗਏ ਉਹਨਾਂ ਦੇ ਘਰ ਦਿਖਾਏ ਤੁਹਾਡਾ ਗੁਰਦੁਆਰਾ ਦਿਖਾਤਾ ਤੇ ਹੁਣ ਜਿਹੜਾ ਨਾ ਤੁਹਾਨੂੰ ਤੁਹਾਡੀਆਂ ਮੜੀਆਂ ਦਿਖਾਣੇ ਜਿੱਥੇ ਤੁਸੀਂ ਆਪਣੇ ਮੁਰਦਿਆਂ ਨੂੰ ਸਾੜਦੇ ਹੁੰਦੇ ਸੀ ਉਹ ਜਗ੍ਹਾ ਦਿਖਾਣੇ ਆ ਕਿਹੜੀਆਂ ਇੱਥੇ ਅੱਛਾ 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 ਮਾਤਾ ਰਾਣੀ ਸੀ ਤੇ ਮਾਤਾ ਨੇ ਕਾਲ ਛੜੀ ਉਹ ਕਿੱਥੇ ਕਿਸੇ ਮਾਤਾ ਰਾਣੀ ਮਾਤਾ ਨੇ ਅਗਲੇ ਕਿਲੇ ਅੱਛਾ ਚਲੋ ਤੇ ਇਹ ਨਾ ਜੀ ਇਹ ਜਿੱਥੇ ਇਹ ਦੱਬ ਜਿਹੜੀ ਹੈ ਨਾ ਇਹ ਜੀ ਦੱਬ ਸਾਰੀ ਮੜੀਆਂ ਨੇ ਹਾਂਜੀ ਇਹ ਮੜੀਆਂ ਨੇ ਸਾਰੀਆਂ ਅੱਛਾ ਇਹ ਦੱਬ ਵਾਲੀ ਜਗ੍ਹਾ ਸਾਰੀ ਜਿਹੜੀਆਂ ਮੜੀਆਂ ਨੇ ਮੜੀਆਂ ਨੇ ਤੇ ਉਹ ਸਾਰੀਆਂ ਹਾਂਜੀ ਇੱਥੇ ਲਿਆ ਕੇ ਤੁਸੀਂ ਜਿਹੜਾ ਨਾ ਆਪਣੇ ਮੁਰਦੇ ਉਹਨਾਂ ਨੂੰ ਜਲਾਉਂਦੇ ਹੁੰਦੇ ਸੀ ਤੇ ਹੁਣ ਇੱਥੇ ਦੱਬ ਹੀ ਰਹਿ ਗਈ ਹੈ ਤੇ ਯਾਦਾਂ ਤੁਹਾਡੀਆਂ ਜਿਹੜੀਆਂ ਨੇ ਉਹ ਜ਼ਿੰਦਗੀ ਦੀਆਂ ਉਹ ਇਸ ਕੈਮਰੇ ਦੇ ਵਿੱਚ ਮਹਿਫੂਜ਼ ਕਰ ਰਹੇ ਹਾਂ ਤੇ ਇਹ ਜਿਹੜਾ ਨਾ ਜੀ ਹੁਣ ਇੱਧਰ ਦੇ ਮੜੀਆਂ ਦੇ ਵਿੱਚ ਜਿਹੜਾ ਨਾ ਜੀ ਈਸਾਈਆਂ ਨੇ ਆਪਣਾ ਜਿਹੜਾ ਇਹ ਤੇ ਲੱਗਦਾ ਇਹ ਛੱਡ ਕੇ ਤੇ ਖਾਲ ਦੇ ਅੱਗੇ ਮਾਤਾ ਰਾਣੀ ਇੱਥੇ ਸਿੱਧੀ ਗਈ ਸਾਡੀ ਉਹ ਮਾਤਾ ਰਾਣੀ ਜਿਹੜੀ ਐਸੇ ਕਿਲੇ 'ਚ ਸੀ ਨਹੀਂ ਹਾਂ ਇਹ ਕਿਲਾ ਜਿਹੜਾ ਨਾ ਇਹਦੇ ਮੱਥੇ ਤੇ ਗਏ ਸੀ ਕਮਰਾ ਬਣਿਆ ਸੀ ਉੱਥੇ ਹਾਂ ਨਹੀਂ ਹਾਂ ਸਿਰਫ ਕਲੀ ਬੋਲਤੀ ਸੀ ਮਾਤਾ ਰਾਣੀ ਦਾ ਅੱਛਾ ਅੱਛਾ ਕਲਮ ਕਰ ਲੈ ਅੱਛਾ 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 ਕਲਮ ਕਰ ਲੈ ਉਹ ਬੁਰਜੀ ਜੀ ਬਣੀ ਸੀ ਜੀ ਕੋਈ ਬਣੀ ਆ ਅੱਛਾ ਉੱਥੇ ਕੀ ਕਰਦੇ ਹੁੰਦੇ ਸਨ ਆ ਕੇ ਉੱਥੇ ਲੈ ਮਹਿਦੀ ਅੱਛਾ ਜੀ ਮੌਲੀ 5 ਪੈਸੇ ਧਰਨੇ ਅੱਛਾ ਜੀ ਕਿਸੇ ਨੂੰ ਖਸਰਾ ਹੋਣਾ ਮਾਤਾ ਹੋਣੀ ਕੁਝ ਹੋਣੀ ਅੱਛਾ ਜੀ ਹਾਂ ਮੁਸਲਮਾਨ ਹੀ ਆਉਂਦੇ ਹਨ ਬਹੁਤੇ ਅੱਛਾ ਹਾਂਜੀ ਤੇ ਸਾਰੇ ਪੈਮਾਨੇ ਮੁੰਡੇ ਸਨ ਹਿੰਦੂ ਵੀ ਆਉਂਦੇ ਸਨ ਤੇ ਮੁਸਲਮਾਨ ਵੀ ਮੁਸਲਮਾਨੇ ਆਉਂਦੇ ਹਾਂ, ਹਨ ਮੁਸਲਮਾਨ ਮਤਲਬ ਕਿ ਜਿਹੜਾ ਨਜ਼ਰੀਆ ਮਾਤਾ ਰਾਣੀ ਦੇ ਮੁਤਲਕ ਹਿੰਦੂਆਂ ਦਾ ਤੇ ਸਿੱਖਾਂ ਦਾ ਸੀ ਹਾਂ ਉਹੀ ਨਜ਼ਰੀਆ ਉਹੀ ਅਕੀਦਾ ਮੁਸਲਮਾਨਾਂ ਦਾ ਸੀ ਮੁਸਲਮਾਨਾਂ ਦਾ ਸੀ ਇੱਥੇ ਕਿ ਮਾਤਾ ਰਾਣੀ ਜਿਹੜੀ ਹੈ ਉਹ ਬੁੱਤ ਜਿਹੜਾ ਹੈ ਹਾਂ। ਬਣਿਆ ਹੈ ਬੜਾ ਉਹਦੇ ਤੋਂ ਸ਼ਫਾ ਮਿਲਦੀ ਹੈ ਬਿਲਕੁਲ ਸ਼ਫਾਤ ਦੇ ਅੱਛਾ ਅੱਛਾ ਹਾਂ ਝੂਠ ਨਹੀਂ ਤੇ ਮਾਰਦਾ ਹਾਂ ਆਖੇ ਮਾਤਾ ਨੇ ਢਾਹ ਛੜੀ ਹੈ ਉਹਦਾ ਅੱਛਾ ਜੀ ਤੇ ਨਿਸ਼ਾਨ ਬਹਾ ਦਿੱਤਾ ਠੀਕ ਹੈ ਠੀਕ ਹੈ ਕਿ ਹਾਂ ਨਹੀਂ ਬਿਲਕੁਲ ਸਹੀ ਤੇ ਹੈ ਆ ਉਹਨਾਂ ਦੀਆਂ ਮੜੀਆਂ ਨੇ ਅੱਛਾ ਇਹ ਜਿੱਥੇ ਜਗ੍ਹਾ ਖੜੇ ਆ ਹਾਂ। ਇਸ ਕਿਲੇ ਦੇ ਵਿੱਚ ਇਹ ਸਾਰੀ ਦਾਬ ਵਾਲੀ ਜਗ੍ਹਾ ਮੜੀਆਂ ਨੇ ਇਹ ਮੜੀਆਂ ਨੇ ਸਾਰੇ ਸਹੀ ਇੱਥੇ ਨਹੀਂ ਨਾ ਸਾਈ ਜਾਂਦੇ ਹਾਂਜੀ ਇੱਥੇ ਉਹ ਆਉਂਦੇ ਇੱਥੇ ਸਾੜੇ ਨੇ। ਅੱਛਾ ਸਾਈ ਇਧਰ ਇਸ ਵਾਸਤੇ ਨਹੀਂ ਜਾਂਦੇ ਹਾਂ ਕਿ ਇੱਥੇ ਸਾੜੇ ਨੇ ਤੇ ਇਹ ਸਾਈਆਂ ਦੀ ਕਬਰਸਤਾਨ ਅਲੱਗ ਹੈ ਆ ਲੱਗ ਗਿਆ ਅੱਛਾ ਲਓ ਜੀ ਹੁਣ ਤੁਸੀਂ ਜਨਕ ਰਾਜ ਨੂੰ ਜਿਹੜੇ ਤੁਹਾਡੇ ਪਿੰਡ ਚੋਂ ਹਿੰਦੂ ਤੇ ਸਿੱਖ ਗਏ ਨੇ ਹਾਂ ਤੁਸੀਂ ਉਹਨਾਂ ਨੂੰ ਕੋਈ ਪੈਗਾਮ ਦੇ ਦਿਓ ਹਾਂ ਤੁਸੀਂ ਇੰਨੀ ਮਿਹਨਤ ਕੀਤੀ ਹੈ ਹਾਂਜੀ ਤੇ ਇਹਨਾਂ ਪਿੰਡ ਤੁਹਾਡਾ ਮਤਲਬ ਤੁਸੀਂ ਉਹਨਾਂ ਦਾ ਦਿਖਾਇਆ ਉਹਨਾਂ ਦੇ ਨਾਲ ਜ਼ਿੰਦਗੀ ਦੀ ਜੁੜੀ ਹੋਈ ਹਰ ਚੀਜ਼ ਤੁਸੀਂ ਦਿਖਾ ਦਿੱਤੀ ਹੈ ਹਾਂਜੀ ਤੇ ਤੁਸੀਂ ਹੁਣ ਕੋਈ ਪੈਗਾਮ ਦੇ ਦਿਓ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਉਹ ਮੇਰੀ ਗੱਲ ਪੁੱਛਣ ਜੇ ਦੱਸੋ ਬੋਲੀ ਜੋ ਜੀ ਮੈਂ ਮੜੇਰਾ ਦੇ ਪਾਸੇ ਅੱਲਾ ਤੇ ਮੀਰਜ਼ਾਦੇ ਦਾ ਪੁੱਤਰ ਆ ਅਨਾਇਤੁੱਲਾ ਹਾਂਜੀ ਸਹੀ ਹੈ ਤੇ ਜਿਹੜੀ ਗੱਲਬਾਤ ਜਿਹੜੀ ਹੈ ਨਾ ਮੈਂ ਸਹੀ ਸੋਹਣਾ ਨੇ ਸਰਦਾਰ ਜੀ ਦੱਸ ਦਿੱਤੀ ਹੈ ਕੋਈ ਲਾਂਬੇ ਚਾਂਬੇ ਮੈਂ ਗੱਲ ਨਹੀਂ ਕੀਤੀ ਤੇ ਸਾਰੇ ਜਿੰਨੇ ਮਹਿਲ ਨੇ ਮੈਂ ਘਰ ਬਹਾ ਛੜੇ ਨੇ ਇਹਨਾਂ ਦਾ ਖਜ਼ਾਨੀ ਕਾ ਵੀ ਅੰਬਰ ਕਾ ਵੀ ਹਾਂਜੀ ਬਾਬੇ ਭਾਨੇ ਦਾ ਵੀ ਸਾਰੇ ਜੋ ਵੀ ਹੈ ਨੇ ਤੁਹਾਡੇ ਚਬਾਰੇ ਸਭ ਕੁਝ ਮੈਂ ਬਹਾ ਦਿੱਤੇ ਨੇ ਨੰਬਰਦਾਰ ਵੀ ਬਹਾ ਦਿੱਤੇ ਨੇ ਜਿਹਨੇ ਤੁਹਾਡੀ ਜਾਨ ਬਚਾਈ ਸੀ ਹਾਂ ਗੁਰਦੁਆਰਾ ਵੀ ਬਹਾ ਦਿੱਤਾ ਨੰਬਰਦਾਰਾਂ ਜਿਹਨੇ ਜਾਨ ਬਚਾਈ ਹੈ ਉਹ ਵੀ ਬਹਾ ਦਿੱਤੇ ਨੇ ਮੇਰੀ ਗੱਲ ਨੂੰ ਸਾਰੇ ਲੋਕਾਂ ਤਸਲੀਮ ਕੀਤਾ ਹਾਂਜੀ ਹਾਂਜੀ ਮੈਂ ਗਲਤ ਬਾਤ ਨਹੀਂ ਕਰਨੀ ਤੇ ਲੱਭਾ ਸਿੱਖ ਜਿਹੜਾ ਹਾਂਜੀ ਉਹ ਮਰੇਰਾ ਦੇ ਨਾਲ ਆਦੀ ਸੀ ਹਾਂਜੀ ਮਮਦੀ ਮਲੇਰ ਨਾਲ ਕਿਉਂਕਿ ਮਮਦੀ ਮਲੇਰ ਦਾ ਵੀ ਘਰ ਤੁਹਾਡੇ ਕੋਲ ਸੀ ਚਵਾਰੇ ਦੇ ਤੇ ਨੰਬਰਦਾਰਾਂ ਬੂਟੇ ਵੀ ਤੁਹਾਡੇ ਕੋਲ ਸੀ ਮੈਂ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਸੋਹਣੀਆਂ ਗੱਲਾਂ ਹੋਈਆਂ ਹਾਂਜੀ
ਬੜੀਆਂ ਸੋਹਣੀਆਂ ਗੱਲਾਂ ਨੇ। ਮੀਆਂ ਅੱਲਾ ਦਾ ਵੀ ਘਰ ਉੱਥੇ ਕੋਲ ਆ। ਅੱਛਾ ਜੀ। ਹੈ ਅਮਰ ਰੋੜੇਆਂ ਦੇ ਕੋਲ। ਅੱਛਾ ਜੀ। ਹਾਂ ਮੀਆਂ ਅੱਲਾ ਚਾਹ ਮਸ਼ਹੂਰ ਬੜੇਰਾ। ਅੱਛਾ ਜੀ। ਦਵਾਈ ਸ਼ਵਾਈ ਹਰ ਸ਼ੈ ਦਿੰਦਾ। ਠੀਕ ਹੈ। ਹਰ ਸ਼ੈ ਜਿਹੜੀ ਹੈ ਮੈਂ ਕੋਈ ਲੁਕਾ ਕੇ ਨਹੀਂ ਰੱਖੀ, ਕੋਈ ਝੂਠ ਨਹੀਂ। ਉੱਥੇ ਤੁਹਾਡੀਆਂ ਪੁੱਲ ਤੇ ਦੁਕਾਨਾਂ, ਉੱਥੇ ਤੁਲਸੀ ਵੀ ਸੀ, ਹੈ ਜੀ, ਗਿਆਨ ਵੀ ਸੀ। ਸਾਰੇ ਸਾਲ ਤੁਲਸੀ ਜਿਹੜੀ ਤੁਹਾਡੇ ਸਾਹਮਣੇ ਦੁਕਾਨ ਦੇ, ਤੇ ਗਿਆਨ ਮਹਿਰਾ ਵੀ ਤੁਹਾਡੇ ਸਾਹਮਣੇ ਹੈ ਜੀ। ਮਹਿਰਾ ਉਹ ਵੀ ਤੁਹਾਡੇ ਨਾਲ ਅੱਲਾ ਦਾ ਮਹਿਰ ਤੁਹਾਡੇ ਸਾਹਮਣੇ ਕੋਲ ਹੁੰਦਾ ਸੀ। ਭਲਵਾਨ ਜੀ ਨਿਭਾਉਂਦੇ ਸਨ ਹੈ ਜੀ। ਤੇ ਅੱਗੇ ਹਿਸਾਬ ਨਾਲ ਪਿਛਾ ਤੁਹਾਡੇ ਦੁਆਲੇ ਚੌਹਾਨਾਂ ਦੇ ਘਰ ਨੇ, ਅੱਲਾ ਦੇ ਚੌਹਾਨ ਦੇ ਹੈ ਜੀ, ਅਲੀ ਬਾਬਾ ਚੌਹਾਨ ਦੇ, ਸਰਦਾਰ ਖਾਨ ਚੌਹਾਨ ਦੇ, ਉਹ ਘਰ ਤੁਹਾਡੇ ਚੁਬਾਰੇ ਦੇ ਨਾਲ। ਮੌਲਾ ਬਖਸ਼ ਜਲਾਹ ਵੀ ਤੁਹਾਡੇ ਕੋਲ, ਖੱਡੀਆਂ ਨਹੀਂ ਸੀ ਹੁਣ ਦਾ ਤੁਹਾਡੇ ਪਿਛਲੇ ਦਾ, ਤੁਹਾਡੀ ਗਲੀ ਜਿਹੜੀ ਸੀ ਉਹਦੇ ਵਿੱਚ ਗਲੀ ਵੀ ਮੈਂ ਦੱਸਦੀ ਸੀ ਹੈ। ਸਾਰੇ ਜਿਹੜੇ ਉਹ ਗਰਦਾਰੀ ਖੱਤਰੀ ਕੁੱਕਿਆਂ ਦਾ ਵੀ ਘਰ ਮੈਂ ਦੱਸ ਛੜਿਆ, ਜਿੱਥੇ ਖੂਹੀ ਹੁੰਦੀ ਸੀ, ਹਰ ਸ਼ਾਇਦ ਮੈਂ ਦੱਸ ਦਿੱਤੀ ਹੈ। ਸਾਡਾ ਤੇ ਜੀ ਰਿਆਸਤ ਪਟਿਆਲਾ। ਅੱਛਾ ਜੀ। ਤੇ ਜ਼ਿਲ੍ਹਾ ਸੰਗਰੂਰ। ਅੱਛਾ। ਪਿੰਡ ਝੁੰਦਾ। ਪਿੰਡ ਝੁੰਦਾ, ਝੱਲ ਝੁੰਦਾ, ਦੋ ਪਿੰਡ ਸਣੇ। ਅੱਛਾ। ਖੋਸ ਤੇ ਸਾਡਾ ਪਿੰਡ। ਤੇ ਇੱਕ ਦੋ ਘਰ ਬੜਬੜਦੇ ਨੇ ਪਿੱਛੋਂ ਇੰਡੀਆ ਤੋਂ, ਬਾਕੀ ਕੋਈ ਤਲਵੰਡੀ ਦੇ ਨੇ, ਕੋਈ ਦੋ ਘਰ ਕਾਖੜੇ ਦੇ ਨੇ। ਇਸ ਤਰ੍ਹਾਂ ਇਹ ਸਾਰੇ ਰਾਜਪੂਤ ਨੇ। ਇਹ ਸਾਰੇ ਇਹ ਸਿਰਫ ਰਾਜਪੂਤ ਹੀ ਇੱਥੇ ਮਹਾਜਰ ਆਏ ਨੇ, ਕੋਈ ਹੋਰ ਵੀ ਕੋਈ ਮਹਾਜਰ ਬਰਾਦਰੀ ਆਈ ਹੈ? ਜ਼ਿਆਦਾ ਮਾਲਕ ਜਿਹੜੇ ਨੇ ਉਹ ਮਹਾਜਰ ਰਾਜਪੂਤ ਹੀ ਨੇ। ਅੱਛਾ ਅੱਛਾ। ਤੇ ਥੋੜੇ ਜਿਹੇ ਘਰ ਢੀਂਡਸਿਆਂ ਦੇ ਨੇ, ਉਹ ਵੀ ਮਾਲਕ ਹਨ, ਛੋਟੇ ਛੋਟੇ ਮਾਲਕ ਹਨ। ਅੱਛਾ, ਉਹ ਮਹਾਜਰ ਨੇ ਉਹ ਵੀ? ਉਹ ਮਹਾਜਰ ਨੇ। ਠੀਕ ਹੈ। ਉਂਝ ਮਹਾਜਰ ਇੱਥੇ ਕਮਿਆਰ ਵੀ ਆਏ ਹਨ ਥੋੜੇ ਜਿਹੇ ਘਰ। ਅੱਛਾ ਜੀ। ਚੰਗੜ ਵੀ ਆਏ ਹੁਣ ਸ਼ਹਿਰਾਂ 'ਚ। ਬਾਬਾ ਜੀ ਨੇ ਬੜੀ ਮਿਹਨਤ ਕੀਤੀ ਹੈ, ਬਹੁਤ ਟਾਈਮ ਦਿੱਤਾ ਇਹਨਾਂ ਨੇ, ਤੁਹਾਡਾ ਪਿੰਡ ਦਿਖਾਇਆ। ਯਾਨੀ ਤੁਹਾਡੇ ਜਨਮ ਤੋਂ ਲੈ ਕੇ ਤੁਹਾਡੇ ਫੈਮਲੀਆਂ ਦੇ ਅਫਰਾਦ ਦੇ ਮਰਨ ਤੱਕ, ਆਖਰੀ ਜਲਾਨ ਤੱਕ, ਮੜੀਆਂ ਤੱਕ, ਤੁਹਾਡੇ ਘਰ, ਤੁਹਾਡੀਆਂ ਦੁਕਾਨਾਂ, ਤੁਹਾਡੇ ਬਾਜ਼ਾਰ, ਤੁਹਾਡੇ ਗੁਰਦੁਆਰੇ, ਤੁਹਾਡੇ ਦੋਸਤ, ਹਰ ਇੱਕ ਇਹਨਾਂ ਨੇ ਦਿਖਾ ਦਿੱਤੇ, ਮੁਲਾਕਾਤ ਕਰਾ ਦਿੱਤੀ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਟਾਈਮ ਤੁਸੀਂ ਹੁਣ ਅਗਰ ਪਾਕਿਸਤਾਨ ਆਉਂਦੇ ਹੋ, ਇਹ ਤੁਹਾਡੇ ਪਿੰਡ ਦੇ ਜਿਹੜੇ ਨੇ ਮੀਰਜ਼ਾਦੇ, ਮੀਰਜ਼ਾਦਾ ਅਨਾਇਤੁੱਲਾ ਵਲਦ ਅੱਲਾ ਦਿੱਤਾ, ਤੇ ਬੜੀ ਮਿਹਨਤ ਕੀਤੀ ਹੈ। ਤੇ ਇਹਨਾਂ ਵਾਸਤੇ ਜਿਹੜਾ ਨਾ ਉਹ ਦੁਆਵਾਂ ਵੀ ਕਰਿਆ ਜੇ। ਤੇ ਫਿਰ ਜਦੋਂ ਵੀ ਕੋਈ ਵੀ ਸਰਦਾਰ ਇਸ ਪਿੰਡ 'ਚ ਆਉਂਦਾ ਹੈ ਤੇ ਬਾਬਾ ਜੀ ਨੂੰ ਲਾਜ਼ਮੀ ਮਿਲਣ। ਤੇ ਇਹਨਾਂ ਜੇ ਤੁਹਾਡੀ ਜ਼ਿੰਦਗੀ ਦੇ ਨਾਲ ਜਿਹੜੀਆਂ ਵਬਸਤਾ ਹਰ ਚੀਜ਼ ਜਿਹੜੀ ਉਹ ਤੁਹਾਨੂੰ ਇਨਸ਼ਾਅੱਲਾ ਇੱਕ ਘਰ ਦਾ, ਇਹਨਾਂ ਨੂੰ ਦੁਕਾਨਾਂ ਦਾ ਪਤਾ ਹੈ, ਪਿੰਡ ਦੇ ਵਿੱਚ ਇੱਕ ਘਰ ਦਾ ਪਤਾ ਹੈ।